ਰਾਤ ਨਿਕਲਿਆ ਰੋਜੇ ਸੀ। ਅੱਛਾ ਬਾਪ ਸਾਡਾ ਸੁਣ ਕੇ ਆਇਆ ਜਦੋਂ ਸਾਡੇ ਪਿੰਡ ਵੱਲੋਂ ਇਹ ਗੱਲ ਆ ਵੀ ਇੱਥੇ ਪੈਣਾ ਜਸਾ ਤੇ ਜਸਾ ਇਹ ਹੁੰਦਾ ਹੈ ਵੀ ਜਿਵੇਂ ਦੁਨੀਆ ਬੇਭਾ ਤਲਵਾਰਾਂ ਟਕਵੇ ਨੇਜੇ ਹੁੰਦੇ ਉਹਨਾਂ ਕੋ ਉਹ ਮਾਰਨੇ। ਉਹ ਫਿਰ ਅਸੀਂ ਅੱਧੀ ਰਾਤ ਨਾਲ ਬਾਪ ਸਾਡੇ ਨੇ ਆਣ ਕੇ ਦੱਸਿਆ ਵੀ ਸਵੇਰੇ ਇੱਥੇ ਜਸਾ ਪੈਣਾ ਤੇ ਬਿਲਾ ਕਰ ਲੋ। ਸਾਡੇ ਪਿੰਡ ਸੀ ਰਾਜਪੂਤ ਬਰਾਦਰ। ਅੱਛਾ ਉਹ ਨਾ ਸਾਡੇ ਪਿੰਡ ਨਹੀਂ ਸੀ, ਉਹ ਲਾਂਭੇ ਜਿੱਥੇ ਅਸੀਂ ਗਏ ਸਾਂ ਉੱਥੇ ਉਹਨੇ ਫਿਰ ਬਾਪ ਨੇ ਦੱਸਿਆ। ਉਹਨੇ ਕੋਠੇ ਚੜ੍ਹ ਕੇ ਚੌਕੀਦਾਰ ਨੇ ਐਲਾਨ ਕੀਤਾ ਵੀ ਲੋਕੋ ਨਿਕਲ ਜਾਓ ਸਵੇਰੇ ਜਸਾ ਪਾਣਾ। ਉਹ ਅਸੀਂ ਵੀ ਇੱਕ ਮੁਸਲਮਾਨਾ ਪਿੰਡ ਸੀ, ਇਹਨਾਂ ਨਾਂ ਵੀ ਨੇ ਪਿੰਡ ਦਾ ਯਾਦ। ਚੜ੍ਹਦੇ ਨੂੰ ਅਸੀਂ ਗਏ ਆ। ਕਿੰਨੇ ਕੁ ਦੂਰ ਸੀ ਚਾਚਾ? ਬਹੁਤ ਭਾਈ 4 ਕਮੀਲ ਦੀ ਲਾ ਲਓ। ਠੀਕ ਹੈ ਚੜ੍ਹਦੇ ਐਨਾ ਪਾਣੀ ਰੋਜ਼ ਬਾਰਿਸ਼ ਹੁੰਦੀ ਰਹਿੰਦੀ ਹੁੰਦੀ ਸੀ। ਸ਼ਰਬਲ ਕਰ ਸੌਣ ਪਾਤਾ ਤੇ ਵਿੱਚੋਂ ਦੀ ਜਾਣਾ ਤੇ ਉਹ ਫਿਰ ਉੱਥੇ ਗਏ ਬੀਬੀਆਂ ਰੋਣ ਮੇਰਾ ਫਲਾਣਾ ਬੱਚਾ ਹੈ ਨਹੀਂ ਮੇਰਾ। ਉਹ ਫੌਜ ਸੀ ਸਾਡੇ ਨਾਲ। ਉਹਨਾਂ ਆਖਿਆ ਗੱਲ ਆ ਰੌਲੀ ਨਾ ਪਾਓ ਜੇ ਇਧਰੋਂ ਕਿਸੇ ਪਿੰਡ ਨੂੰ ਪਤਾ ਲੱਗ ਗਿਆ ਨਾ ਬੰਬ ਸੁੱਟੇਗਾ ਤੇ ਨੁਕਸਾਨ ਹੀ ਮਰੋਗੇ। ਉਹ ਵੇਹੀ ਉਹ ਪਿੰਡ ਗਏ ਨਾ ਤੇ ਉਹ ਵੀ ਭੱਜੇ ਚਲੇ ਆਉਣ। ਇਹਨਾਂ ਫਿਰ ਹੱਥ ਖੜੇ ਕਰਤੇ ਕਿ ਅਸੀਂ ਲੋਹੜੀ ਆਉਣੀ ਤੇ ਆਹ ਉਹਦੇ ਵਿੱਚ ਜਾਣਾ ਨਾ ਮੰਗਣ। ਅੱਛਾ ਉਹ ਤੇ ਮਾਂ ਉਹਨੂੰ ਲੋਹੜੀ ਅੱਛਾ ਉਹਦੇ ਹੁਣ ਰਿਵਾਜ ਹੀ ਗਏ ਨੇ ਕਿ ਆਉਂਦੇ ਰਹੇ ਜਿਹੜੀ ਹੁੰਦੀ ਹੈ ਨਾ ਜੈਂਤਰੀ ਉਹਦੇ ਤੇ। ਅੱਛਾ ਅੱਛਾ ਉਹ ਲੋਹੜੀ ਆਉਣੀ ਉਹ ਮੰਗਣ ਜਾਣਾ। ਉਹ ਦੇ ਮਾਈ ਲੋਹੜੀ ਤੇਰੀ ਜੀਵੇ ਜੋੜੀ। ਅੱਛਾ ਦੇ ਮਾਈ ਲੋਹੜੀ ਸਾਡੇ ਪਹਿਰਾ ਰੋਡ ਸਾਨੂੰ ਬੀਬੀ ਛੇਤੀ ਛੇਤੀ ਤੋਰ। ਉਹ ਜਿਹੜੇ ਵੱਡ ਵਡੇਰੇ ਹੁੰਦੇ ਨਾ ਸਿੱਖ ਉਹਨੂੰ ਚੰਬੜ ਜਾਣਾ ਲੋਹੜੀ। ਉਹਨੇ ਫਿਰ ਪੈਸੇ ਵੀ ਕੱਢ ਕੇ ਦੇਣ। ਅੱਛਾ ਜੀ ਫਿਰ ਉਹਨਾਂ ਪਾਥੀਆਂ ਵੀ ਦੇ ਰਹੀਆਂ ਬੀਬੀ ਪਾਥੀਆਂ ਵੀ ਦੇ ਹਾਂ ਉੱਥੇ ਸੇਕਣੀਆਂ। ਉਹ ਦਾਣੇ ਵੀ ਉਹਨਾਂ ਦੇਣੇ ਪੈਸੇ ਵੀ ਦੇਣੇ। ਉਹ ਮਾਈ ਇੱਕ ਵਡੇਰੀ ਜੀ ਸੀ ਸਾਡੇ ਉਹਨੂੰ ਦੇ ਦੇਣੀਆਂ ਪਾਥੀਆਂ ਵੀ ਦੇ ਦੇਣੀਆਂ ਮਾਂ ਤੂੰ ਪਾਲ। ਤੇ ਅਸੀਂ ਉਹ ਇਸ ਤਰ੍ਹਾਂ ਦੇ ਰਿਵਾਜ ਹੁੰਦੇ ਸੀ। ਅੱਛਾ ਬਾਬਾ ਜੀ ਜਿਹੜੇ ਤੁਸੀਂ ਦੱਸਿਆ ਲੋਹੜੀ ਮੰਗਣ ਜਾਂਦੇ ਹੋ ਸਿੱਖਾਂ ਘਰੋਂ ਮੁਸਲਮਾਨਾਂ ਕੋ ਸਾਰਿਆਂ ਕੋ ਮੰਗਦੇ ਹੋ? ਨਹੀਂ ਉਹ ਸਿੱਖਾਂ ਕੋਲ ਮੰਗਣੀ ਮੁਸਲਮਾਨਾਂ ਲੋਕਾਂ ਦੀ। ਅੱਛਾ ਅੱਛਾ ਫਿਰ ਜਦੋਂ ਇਹ ਲੋਹੜੀ ਆਉਂਦੀ ਹੈ ਨਾ ਲੋਹੜੀ ਦੇ ਖੀਰ ਖੜੇ ਭੋਰੀ ਦੀ ਮਾਰ ਖਾਦੀ। ਉਹਨਾਂ ਨੇ ਫਿਰ ਆਖਣਾ ਉੱਥੋਂ ਕਮਾਦ ਵੱਢ ਲਿਓ। ਕਮਾਦ ਵੱਢ ਕੇ ਤੇ ਉਹਦੇ ਫਿਰ ਉਹਨਾਂ ਗੰਨੇ ਛਿੱਲ ਕੇ ਲਿਆਉਣੇ। ਉਹ ਤੂੰ ਵੀ ਉੱਥੋਂ ਜਾ ਕੇ ਕਮਾ ਦੇ ਤੂੰ ਵੀ ਲਿਆ। ਮੁਸਲਮਾਨਾਂ ਨੂੰ ਆਖਣਾ ਸਿੱਖਾਂ ਨੇ ਉਹ ਸਾਰਿਆਂ ਨੇ ਵੱਢ ਕੇ ਲਿਆ ਕੇ ਉਹ ਫਿਰ ਉਹ ਪਕਾਉਣੀ ਉਹ ਜਿਹੜੀ ਉਹਨੂੰ ਆਖਣਾ ਭੋਰੀ ਦੀ। ਅੱਛਾ ਬਾਬਾ ਜੀ ਉਸ ਤੁਹਾਡੇ ਦੌਰ ਦੇ ਵਿੱਚ ਟਾਈਮ ਚੰਗਾ ਸੀ ਜਾਂ ਹੁਣ ਵਾਲਾ ਚੰਗਾ ਸ਼ਰਮੋ ਹਿਆ ਦੇ ਲਿਹਾਜ਼ ਨਾਲ? ਉਹ ਜਿਹੜਾ ਹੈ ਉਹ ਚੰਗਾ ਸੀ। ਹੁਣ ਤੇ ਕੋਈ ਨਹੀਂ। ਤੇ ਸ਼ਰਮ ਹਯਾਤੀ ਭੈਣ ਦਾ ਕਿਵੇਂ ਦਾ ਸੀ ਉਦੋਂ ਤਾਂ ਕੋਈ ਨਹੀਂ ਕਦੀ ਸੁਣੀ ਜੀ ਦਾ। ਉਧਰ ਨਾ ਹੈਗੇ ਜਿਵੇਂ ਹੁਣ ਸਾਡੀ ਆ ਜਿਹੜੀ ਹੁਣ ਨਵੀਂ ਜਿਹੜੀ ਪੂੰਗੇ ਅਗੇ ਸਾਡੇ ਜਿਹੜੇ ਬੱਚੇ ਨੇ ਇਹਦੇ ਬੱਚਿਆਂ ਨੂੰ ਤੁਹਾਡੇ ਵਰਗਿਆਂ ਨੂੰ ਟਿਚਕਰਾਂ ਕਰਦੇ ਅਕਸਰ ਤੁਸੀਂ ਵੇਖਿਆ ਹੋਣਾ। ਮੈਂ ਇਹ ਤੁਹਾਨੂੰ ਪੁੱਛਣਾ ਕਿ ਉਦੋਂ ਤੇ ਹੁਣ ਦੇ ਹਿਸਾਬ ਨਾਲ ਤੁਸੀਂ ਕਿਵੇਂ ਦੇਖੋ ਸ਼ਰਮ ਹਯਾ ਕਿਵੇਂ ਦਾ? ਅਸੀਂ ਤੇ ਕੋਈ ਵਡੇਰਾ ਹੁੰਦਾ ਸੀ ਕਿਉਂਕਿ ਸਾਡੇ ਜਿਹੜੇ ਬੱਚੇ ਵੀ ਬੜੇ ਬੰਦੇ ਉਹਨਾਂ ਨੂੰ ਪਤਾ ਲੱਗੇ ਕਿ ਕਿਵੇਂ ਆਪਣੇ ਵੱਡਿਆਂ ਨਾਲ ਰਹਿਣਾ। ਉਹ ਆਹ ਜਿਸ ਵੇਲੇ ਕੋਈ ਵਡੇਰਾ ਹੋਣਾ ਨਾ ਹਾਂਜੀ ਉਹਨੇ ਆਖਣਾ ਪੁੱਤ ਉਰੇ ਆਈ ਭੱਜ ਕੇ ਜਾ ਕੇ ਉਹਦੇ ਕੋਲ ਜਾਣਾ। ਉਹਨੇ ਸੋਟੀ ਫੜੀ ਹੋਣੀ ਪੁੱਤ ਮੈਂ ਫਲਾਣੇ ਦੇ ਘਰ ਜਾਣਾ। ਉਹਦੀ ਸੋਟੀ ਫੜ ਕੇ ਘਰ ਛੱਡ ਕੇ ਆਉਣਾ ਤੇ ਪੁੱਤ ਕਿਹਦਾ ਪੁੱਤ ਆ ਫਲਾਣੇ ਦਾ ਤੇਰੀ ਅੱਲਾ ਬੜੀ ਬੜੀ ਉਮਰ ਕਰੇ ਦੁਆਵਾਂ ਲੈਣੀਆਂ ਦੁਆਵਾਂ ਦੇਣੀਆਂ ਉਹਨਾਂ। ਤੇ ਹੁਣ ਤੇ ਭਾਈ ਜੀ ਨੂੰ ਆਖੀਏ ਨਾ ਉਹ ਫਲਾਣੇ ਦੇ ਘਰ ਛੱਡਾ ਤਾਂ ਤੇਰੀਆਂ ਤਿੜਕੀਆਂ ਜਾ ਤੁਰਿਆ ਜਾ। ਉਹ ਆ ਗਏ ਨਾਨਾ ਇੱਕ ਸੀ ਉਹ ਤੁਹਾਡੇ ਜਿੱਧਰ ਦਾ ਤੂੰ ਨਾਂ ਲਿਆ ਤਹਿਸੀਲ ਦਾ ਫਤਿਹਗੜ੍ਹ ਹੱਲ ਉਧਰ ਕਰਕੇ ਸੀ ਉਹ ਰਿਹਾ ਤਾਂ ਅਸੀਂ ਵਡੇਰੇ ਆ ਸਾਨੂੰ ਉਹਨਾਂ ਕੀ ਆਖਣਾ। ਉਹ ਨਮਾਜ਼ ਪੜ੍ਹ ਕੇ ਆਇਆ ਤੇ ਡਿਓੜੀ ਸੀ ਉਹਦੇ ਵਿੱਚ ਆਣ ਕੇ ਲੰਮਾ ਪਿਆ ਤੇ ਉਹ ਖੱਤਰੀਆਂ ਦਾ ਘਰ ਸੀ ਇੱਕ। ਉਹ ਵੇਖਿਆ ਨਾ ਜਸਾ ਆਉਂਦਾ ਉਹ ਖੱਤਰੀ ਕੋਠੇ ਤੇ ਚੜ ਗਿਆ। ਉਹਨੇ ਇੱਕ ਟੇਮ ਲੈ ਕੇ ਨਾ ਤੇ ਅਗਲੇ ਬੰਨੇ ਵੱਟ ਕੇ ਮਾਰੀ ਤੇ ਇਹ ਮੇਰੇ ਵੱਲ ਵੇਖੇ ਤੇ ਮੈਂ ਇਹਨੂੰ ਆਖਾ ਇੱਧਰ ਆ ਜਾ। ਅੱਛਾ ਉਹ ਉਹਨਾਂ ਨਮਾਜ਼ ਪੜ੍ਹ ਕੇ ਡਿਓੜੀ 'ਚ ਲੰਮਾ ਪਿਆ ਤੇ ਉਹ ਟੇਮ ਜਿਹੜੀ ਜਿਹੜਾ ਉਹ ਵੇਖੀ ਉਹ ਜੀ ਡਿੱਗਦੀ ਉਹਨੂੰ ਐ ਫੇਰ ਕੇ ਨਾ ਪੈਰ ਨਾਲ ਜਾ ਕੇ ਉੱਥੇ ਲੰਮਾ ਪੈ ਗਿਆ। ਉਹ ਆਏ ਨੇ ਉਹਨਾਂ ਨੇ ਹੱਥ ਲਾਤੇ ਪਹਿਲਾਂ ਤਾਂ ਲਾਤੇ ਉਹ ਫਿਰ 5-6 ਉੱਥੇ ਨਾ ਸ਼ਹੀਦ ਕਰਕੇ ਤੇ ਫਿਰ ਜਾਂਦੇ ਰਹੇ। ਸਾਡੇ ਮਾਮੇ ਹੋਣੀ ਉਧਰ ਸੀਗੇ। ਅੱਛਾ ਅੱਛਾ ਉਹ ਫਿਰ ਇਹਨਾਂ ਨੇ ਨਾ ਇੱਕ ਟੋਇਆ ਕੱਢਿਆ ਉਧਰੋਂ ਵੀ ਡਰ ਆਵੇ। अस्सलाम वालेकुम सत श्री अकाल। मैं तेरा वीर मोहम्मद मीर। नाज़रीन 1947 ਦੇ ਵੰਡ ਵੇਲੇ ਤੇ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਇਸ ਟਾਈਮ ਸਾਡੇ ਬਜ਼ੁਰਗ ਬੈਠੇ ਨੇ ਜਿਹੜੇ 1947 ਟਾਈਮ ਦੇ ਜਿਹੜੇ ਚਸ਼ਮਦੀਦ ਗਵਾਹ ਨੇ। ਇਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਨਾਲ ਪੁੱਛਣੇ ਆ ਕਿ ਵਸਨੀਕ ਨੇ ਜਾਂ ਉਧਰੋਂ ਮਹਾਜਰ ਨੇ ਇੰਡੀਆ 'ਚ ਆਏ ਹੋਏ ਨੇ ਉਹ ਇਹਨਾਂ ਨਾਲ ਪੁਰਾਣੀਆਂ 1947 ਵਾਲੀਆਂ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਜੀ। अस्सलाम वालेकुम जी। ਵਾਲੇਕੁਮ ਬਜ਼ੁਰਗੋ ਕੀ ਹਾਲ ਠੀਕ ਜੀ? ਹਾਂ ਠੀਕ ਹੈ। ਕੀ ਨਾਂ ਆਪਣਾ? ਮਕਬੂਲ ਅਹਿਮਦ। ਮਕਬੂਲ ਅਹਿਮਦ ਜੀ। ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਉਹਦਾ ਰੂੜਦੀਨ ਸੀ। ਰੂੜਦੀਨ। ਹਾਂ ਅੱਛਾ ਅੱਛਾ। ਬਾਬੇ ਆਪਣੀ ਜ਼ਾਤ ਕਿਹੜੀ?
ਜ਼ਾਤ ਕਰੀ ਆਪਣੀ? ਜਦ ਅਸੀਂ ਪਾਣੀ ਭਰੀਦਾ ਹੁਣ ਤੁਹਾਡੇ ਵਕਤਾਂ 'ਚ ਰਹੀਆਂ ਨਾ, ਬੱਕਰੀ ਐਡੀ ਖੱਲ ਹੁੰਦੀ ਸੀ, ਉਹ 'ਚ ਪਾਣੀ ਪਾ ਕੇ ਤੇ ਲੋਕਾਂ ਦੇ ਘਰਾਂ 'ਚ ਦੇਈਦਾ। ਇਹਨਾਂ ਸੱਕੇ ਕਹਿੰਦੇ ਸੱਕੇ ਆ ਸੱਕੇ ਵੀ ਤੇ ਤੁਸੀਂ ਸੱਕੇ ਬੋਲਿਆ ਨਹੀਂ ਤੇ ਇੱਧਰ ਦੀ ਰਵਈਆ ਮਾਛੀ ਸੱਕੇ ਤੇ ਜੀਰ ਸੱਕੇ ਹੁੰਦੇ ਸੀ ਅੱਛਾ ਅੱਛਾ ਤੇ ਉਹ ਕਾਰੋਬਾਰ ਇਹੋ ਹੀ ਕਰਦਾ। ਅੱਛਾ ਬਾਬਾ ਜੀ, ਤੇ ਜਦੋਂ 47 ਦਾ ਉਜਾੜਾ ਹੋਇਆ ਹਾਂਜੀ ਤੁਸੀਂ ਕਿੱਡੇ ਕੁ ਤਕਰੀਬਨ ਲਗਭਗ 8-10 ਸਾਲ ਦੇ ਸੀ? ਉਹ ਸਨਾ ਸੁਨਾ ਦਾ ਤੇ ਨਹੀਂ ਨਹੀਂ ਹੁਣ ਦੇ ਹਿਸਾਬ ਨਾਲ ਤੁਸੀਂ ਅੰਦਾਜ਼ੇ ਨਾਲ ਚਲੋ 8 ਸਾਲ ਦੇ ਲਾ ਲਓ ਜਾ। ਇੰਨੇ ਕੁ ਤੁਸੀਂ ਹਾਂ ਤੇ ਤੁਸੀਂ ਇੱਧਰ ਦੇ ਹੋ ਜਾਂ ਇੰਡੀਆ ਚ ਆਏ ਤੁਸੀਂ? ਇੰਡੀਆ ਚੋਂ ਆਇਆ ਅੱਛਾ ਅੱਛਾ, ਆਪਣਾ ਪਿੰਡ ਕਿਹੜਾ ਉੱਥੇ ਹੁੰਦਾ ਸੀ? ਕੋਟਲਾ ਸੀਗਾ ਇੱਕ ਮੱਜਾ ਸਿੰਘ ਦਾ, ਇਹ ਤਾਂ ਸੁਲਤਾਨ ਸਿੰਘ ਦਾ ਸੀ। ਉਹ ਇਹਨਾਂ ਪਛਾਣ ਨਹੀਂ ਵੀ ਮੱਜਾ ਸਿੰਘ ਦਾ ਕਿਹੜਾ ਸੁਲਤਾਨ। ਸਾਡਾ ਨਿੱਕਾ ਸੀ ਨਾਲ ਥੋੜੇ ਘਰ ਸੀ ਉੱਥੇ ਅੱਛਾ ਅੱਛਾ ਤੇ ਪਰਲਾ ਵੱਡਾ ਸੀ ਤੇ ਉੱਥੋਂ ਫਿਰ ਜਾਣੇ ਜੇ ਹੋਏ ਪਏ ਨੇਗੇ। ਅੱਛਾ ਬਾਬਾ ਜੀ, ਤੇ ਤੁਸੀਂ ਥੋੜਾ ਆਪਣਾ ਜ਼ਿਲ੍ਹਾ ਵੀ ਦੱਸ ਦਿਓ ਤਾਂ ਵੇਖਣ ਵਾਲਿਆਂ ਨੂੰ ਪਤਾ ਚੱਲੇ ਕਿ ਬਾਬਾ ਕਿੱਥੋਂ ਦਾ। ਜ਼ਿਲ੍ਹਾ ਤੁਹਾਡਾ ਕਿਹੜਾ ਸੀ? ਜਿਹੜਾ ਅੰਮ੍ਰਿਤਸਰ ਹੀ ਸੀਗਾ। ਅੰਮ੍ਰਿਤਸਰ ਸੀ। ਹਾਂ ਤੇ ਤੁਹਾਡੇ ਪਿੰਡ ਦੇ ਜਿਹੜੇ ਆਲੇ ਦੁਆਲੇ ਪਿੰਡ ਸਨ, ਹਾਂ ਕਿਸੇ ਪਿੰਡ ਦਾ ਨਾਂ ਯਾਦ ਹੈ? ਆਹੋ ਅਸੀਂ ਤੇ ਨਾਂ ਇਸ ਤਰ੍ਹਾਂ ਵੀ ਇੱਕ ਹੈਗਾ ਸੀ ਭੋਮਾ ਮਡਾਲਾ। ਭੋਮਾ? ਹਾਂ ਇੱਕ ਬੁਰਜ ਸੀ ਨਾਲ ਅੱਛਾ ਤੇ ਇਧਰਲੇ ਬੰਨੇ ਸੁਪਾਰੀ ਪਿੰਡ ਭੈਣੀਆਂ, ਇੱਕ ਕੋਟਲਾ ਸੀਗਾ ਅੱਛਾ। ਚੜ੍ਹਦੇ ਬੰਨੇ ਵੱਡਾ। ਤੇ ਇਧਰ ਦੋ ਪਿੰਡ ਹੋਰ ਸੀ, ਉਹ ਹੁਣ ਨਾ ਜੇ ਚਲੋ ਕੋਈ ਨਹੀਂ ਗੱਲ ਜਿਹੜੇ ਯਾਦ ਨੇ ਬਸ। ਤੇ ਆਪਣੀ ਤਹਿਸੀਲ ਕਿਹੜੀ ਹੁੰਦੀ ਸੀ? ਤਹਿਸੀਲ ਮਜੀਠਾ ਨਾ ਹੋਵੇ, ਉਹ ਇਹ ਵੀ ਨਹੀਂ ਨਾ ਪਤਾ ਮਜੀਠਾ ਤਹਿਸੀਲਾਂ ਦਾ ਜ਼ਿਲ੍ਹੇ ਦਾ ਤਾਂ ਆਪ ਕਹਿੰਦਾ ਉਹ ਲੋਕੀ ਭੋਲੇ ਸਨ ਉਦੋਂ ਨਾ ਆ ਸਾਡੇ। ਭੋਲੇ ਸੀਗੇ ਬਹੁਤੇ। ਹਾਂਜੀ ਬਾਬਾ ਮਰ ਜਾਣਾ ਤਾਂ ਸਿੱਖਾਂ ਦਾ ਅੱਛਾ ਤੇ ਉਹਦੇ ਪੈਸੇ ਵੀ ਸੁੱਟਣੇ ਤੇ ਸ਼ੁਹਾਰੇ ਸੁੱਟਣੇ, ਗਿਰੀ ਸੁੱਟਣੇ ਮਰੇ ਦੇ ਉੱਤੋਂ ਦੀ? ਮਰੇ ਦੇ ਉੱਤੋਂ ਦੇ। ਅੱਛਾ ਹਾਂ ਫੜ ਕੇ ਬੋਝੇ ਭਰ ਲੈਣੇ, ਹਾਂ ਹਾਂ ਖਾਈ ਪੀ ਫਿਰਨਾ। ਏਡੇ ਭੋਲੇ ਸੀ। ਹੁਣ ਕਿਸੇ ਦੇ ਉੱਤੋਂ ਦੇ ਸੁੱਟ ਕੇ ਵੇਖ ਹੁੰਦਾ ਆਖਣਾ ਬਾਬੇ ਮਰੇ ਦੇ ਉੱਤੋਂ ਦੇ ਸੁੱਟਿਆ, ਇਹ ਨਹੀਂ ਖਾਣੇ। ਉਦੋਂ ਦੁਨੀਆ ਬਹੁਤ ਹੀ ਭੋਲੀ ਸੀ। ਅੱਛਾ ਹਾਂ ਬਜ਼ੁਰਗੋ, ਆਪਣਾ ਪਿੰਡ ਕਿੱਡਾ ਸੀ ਤਕਰੀਬਨ? ਛੋਟਾ ਜਿਹਾ ਸੀ। ਛੋਟਾ ਸੀ, ਕੋਈ ਚੰਗੜ ਸੀ, ਕੋਈ ਕਮੋ ਸੀ ਤੇ ਕੋਈ ਸਿੱਖ ਸੀਗੇ ਚਾਰ ਘਰ। ਇੱਕ ਨਾਮ ਸਿੰਘ ਸੀ, ਅੱਛਾ ਤੇ ਇੱਕ ਨਾ ਭਗਤ ਸਿੰਘ ਸੀ, ਹਾਂ ਇੱਕ ਜੈਬ ਸਿੰਘ ਸੀ, ਅੱਛਾ ਇੱਕ ਲਾਭ ਸਿੰਘ ਸੀ, ਹਾਂ ਉਹਨਾਂ ਦੇ ਇੱਕ ਸੋਹਣ ਸਿੰਘ ਸੀ। ਅੱਛਾ ਅੱਛਾ, ਆਹੋ ਨਾ ਤੁਹਾਨੂੰ ਇਹ ਚੇਤੇ ਨੇ ਅਜੇ ਤੱਕ? ਹਾਂ ਉਹ ਨਾ ਫਿਰ ਖੱਤਰੀ ਹਿੰਦੂ ਵੀ ਆ ਸੀ ਕੋਈ ਘਰ? ਹੈਂ? ਉਹ ਹਿੰਦੂਆਂ ਖੱਤਰੀਆਂ ਦਾ ਘਰ ਆ ਸੀ ਕਦਾ? ਖੱਤਰੀਆਂ ਦਾ ਕੋਈ ਨਹੀਂ ਘਰ, ਬਾਹਮਣਾਂ ਦਾ ਕੋਈ? ਇੱਕ ਹੈ ਸੀਗਾ, ਉਹ ਦੁਕਾਨ ਕਰਦੇ ਹੁੰਦੇ ਸੀ। ਅੱਛਾ ਬੜੇ ਬੈਸ਼ੋ ਆਉਂਦੇ ਹੁੰਦੇ ਸੀ। ਉਹਦੇ ਚੌਥੇ ਦਾ ਪੈਸੇ ਦਾ ਚੌਥਾ ਹਿੱਸਾ ਦੇਣਾ, ਇੰਨੀ ਮੂੰਗਫਲੀ ਰੇੜੀਆਂ ਆ ਜਾਣੀ। ਅੱਛਾ ਜੀ, ਪੈਸੇ ਉਦੋਂ ਮੰਗਿਆਈ ਨਹੀਂ ਸੀ ਬਾਬਾ ਜੀ? ਮੰਗਾਏ ਉਦੋਂ ਮੱਝਾਂ ਕਿੰਨੇ ਦੀ, ਮੱਝ ਕਿੰਨੇ ਦੀ ਸੀ? ਹਾਂ ਮੱਝ 20 ਦੀ ਆਉਂਦਾ ਹੈ, 60 ਦੀ, 80 ਦੀ, 70 ਦੀ। ਚੰਗੀ ਸਾਣ ਮੱਝ ਹਾਂ ਜਿਹੜੀ ਹੁਣ 5-6 ਲੱਖ ਦੀ? ਹਾਂ ਤੇ ਉਦੋਂ 100 ਰੁਪਏ ਦਾ ਕਿਸੇ ਮੱਝ ਲਿਆਉਣੀ ਜਾਂ ਟੱਗਾ ਲਿਆਉਣਾ, 10 ਮਹੀਨਾ ਤੇ ਵੇਖਣ ਜਾਣਾ ਉਹ ਕਿਹੋ ਜਿਹਾ। ਵੇਖ ਕੇ 100 ਰੁਪਏ ਸ਼ੌਕ ਇੰਨਾ ਸੀ ਹਾਂ। ਵੇਖਣ ਜਾਣਾ? ਜਿਵੇਂ ਹੁਣ ਕੋਈ ਗੱਡੀ, ਅਬਲ ਗੱਡੀ ਵੀ ਨਹੀਂ ਵੇਖਣ ਜਾਂਦਾ, ਹੁਣ ਮਿਲਦਾ ਹੁੰਦਾ, ਕੋਈ ਚੱਕਰ ਹੀ ਨਹੀਂ ਹੈਗਾ। ਉਦੋਂ ਇਹ ਗੱਲ ਗੱਡੀ ਲੈ ਨਹੀਂ ਹੁੰਦੀ ਸੀ, ਲੋਹੇ ਵਾਲੀ ਜਿਹੜੀਆਂ, ਕੋਈ ਆ ਬੱਸਾਂ ਬੁੱਸਾਂ ਨਹੀਂ ਸੀ ਹੁੰਦੀਆਂ। ਬਾਬਾ ਜੀ ਆਪਣੇ ਪਿੰਡ ਵਿੱਚ ਨੰਬਰਦਾਰ ਕਿਹੜਾ ਹੁੰਦਾ ਸੀ? ਨਾਮ ਸਿੰਘ ਸੀਗਾ। ਸਿੱਖ ਸੀਗਾ? ਹਾਂ ਸਿੰਘ ਨਾਮ ਸਿੰਘ। ਇੱਕ ਹੀ ਸੀ ਨੰਬਰਦਾਰ? ਹਾਂ ਕੋਈ ਉਹ ਚਾਰ ਘਰ ਸੀ, ਕੋਈ ਨੰਬਰ। ਅੱਛਾ ਅੱਛਾ। ਤੇ ਜਿਹੜੇ ਬੱਚੇ ਸਕੂਲ ਸਕਾਲ ਪੜ੍ਹਦੇ ਹਨ, ਤੁਸੀਂ ਵੀ ਗਏ ਹੋਗੇ ਸਕੂਲੇ? ਸਕੂਲ ਹੈ ਸੀ ਪਿੰਡ 'ਚ? ਅਸੀਂ ਪਰਾਂ ਪਿੰਡ ਸੀਗਾ ਜਿੱਦੀ ਦੂਰ ਸਟਾਪ ਆ, ਉੱਥੇ ਜਾਈਦਾ। ਯਾਨੀ 2-3 ਮੀਲ, 2 ਮੀਲ ਲਾ ਲਓ। 2 ਮਹੀਨੇ ਤੱਕ 2 ਹੋਣਾ ਹੈ। ਅੱਛਾ। ਉੱਥੇ ਜਾਣਾ ਨਾ ਜਿਵੇਂ ਪੜ੍ਹਨ, ਹੂੰ ਤੇ ਉਹ ਰਾਹ ਦੇ ਵਿੱਚ ਫਿਰ ਉਹਨਾਂ ਨੇ, ਤੈਨੂੰ ਪਤਾ ਐਡੀ ਲੰਮੀ ਤਲਵਾਰ ਹੁੰਦੀ ਸੀ, ਅੱਛਾ ਇੱਥੇ ਮੁੱਠ ਲੱਗੀ ਹੋਣੀ। ਉਹ ਫਿਰ ਮੁਸਲਮਾਨ ਦੀ ਪਛਾਣ ਹੋ ਜਾਣੀ, ਉਹਨਾਂ ਨੇ ਛਿੱਤਰ ਲਾ ਕੇ ਥੱਲੇ ਸੁੱਟ ਦੇਣਾ, ਆਖਣਾ ਫੜਾਓ। ਉਹਨਾਂ ਧੌਣ ਲਾ ਕੇ ਜਾਂਦੇ ਰਹਿਣਾ। ਉਹ ਫਿਰ ਪੜ੍ਹਨਾ ਹਟ ਗਏ। ਇਹੋ ਦੂਜੀ ਵਿੱਚ ਪੜ੍ਹਦੇ ਹੁੰਦੇ ਹਾਂ। ਮੁੜ ਕੇ ਬਸ ਤੇ ਫਿਰ ਉੱਥੋਂ ਜਦੋਂ ਆਇਆ, ਆਪਣੀ ਮਸਜਿਦ ਹੈ ਸੀ ਪਿੰਡ 'ਚ? ਮਸਜਿਦ ਵੀ, ਗੁਰਦੁਆਰਾ ਵੀ ਕੋਈ ਨਹੀਂ ਸਿੱਖਾਂ ਦਾ। ਹਾਂ ਤੇ ਨਮਾਜ਼ ਜੁਮਾ ਬਾਬੇ ਆਪੇ ਲੋਕਾਂ ਘਰੋਂ ਘਰ ਹੀ ਪੜ੍ਹ ਲੈਣਾ। ਮੌਲਵੀ ਵੀ 2-3 ਮੀਲਾਂ ਤੋਂ ਆਉਣਾ, ਪਹਿਲਾਂ ਉੱਥੇ ਨਮਾਜ਼ ਪੜ੍ਹਾ, ਫਿਰ ਇੱਥੇ। ਅੱਛਾ। ਉਹ ਫਿਰ ਸਾਡੇ ਪਿੰਡ ਆਉਣਾ, ਸਾਡੇ ਵੱਡ ਵਡੇਰਿਆਂ ਵੇਖਣਾ। ਉਹ ਵੇਖੋ ਮੀਆਂ ਆਉਂਦਾ, ਮੀਆਂ ਆਉਂਦੇ ਸੀ। ਉਹ ਕੋ ਬੰਦਾ ਚਿੱਟਿਆਂ ਕੱਪੜਿਆਂ ਵਾਲੇ ਇੱਧਰ ਤੁਰਿਆ ਆਉਣਾ, ਲੁੱਡੀਆਂ ਮਾਰਨੇ ਆ ਗਿਆ। ਅੱਛਾ ਅੱਛਾ। ਉਹਨੇ ਉਹ ਵੱਟੇ ਪੇ ਕਿਉਂ ਨੂੰ ਜਾਂਦੇ ਰਹਿਣਾ। ਉਹ ਕਿੱਥੇ ਆ? ਉੱਥੇ ਆਉਂਦਾ ਤਾਂ ਹੈ ਸੀਗਾ। ਉਦੋਂ ਇਲਮ ਨਹੀਂ ਸੀ। ਉਦੋਂ ਆ ਤੂੰ ਲਾਇਆ ਹੈ ਨਾ, ਹਾਂਜੀ, ਤੇ ਤੇਰੀ ਐਨਕ ਆ, ਉਹ ਮੈਂ ਲਾ ਲੈਣੀ, ਮੈਂ ਨਾ ਫਾੜਿਆ। ਉਹ ਕੋ ਖਾਤਾ ਆ ਤੇ ਉਹ ਮਾਈ ਆਂਦੀ ਹੈ ਵੇ ਪੁੱਤ ਪੜ੍ਹਦੇ। ਉਦੋਂ ਜਿਹੜੇ ਪਿਲਸਣ ਲਾਈ ਹੋਣੀ ਨਾ ਐਨਕਾਂ, ਉਹਨੂੰ ਆਖਣਾ ਇਹ ਪੜਿਆ ਹੈ। ਹਾਂਜੀ ਹਾਂਜੀ। ਉਹ ਵਿਚਾਰਾ ਜਿਉਂ ਲੱਗਾ ਵੇਖਣ ਖਾਤ ਨੂੰ, ਪੜਿਆ ਨਹੀਂ ਬੰਦਾ ਲੱਭਦਾ ਹੁੰਦਾ ਪਿੰਡ 'ਚ। ਉਹ ਵੇਖੀ ਜਾਵੇ ਤੇ ਉੱਚੀ ਉੱਚੀ ਰੋਣ ਲੱਗ ਪਿਆ।
ਉਹਦੇ ਰੋਈ ਜਾਵੇ ਵਿਚਾਰਾ, ਉਹ ਐਨਕਾਂ ਵੀ ਲਾਈਆਂ ਤੇ ਉਹ ਪਿੰਨ ਵੀ ਲਾਇਆ। ਉਹ ਵੇ ਪੁੱਤ ਮੈਨੂੰ ਵੀ ਦੱਸ ਦੇ ਕੌਣ ਮਰ ਗਿਆ ਸਾਡਾ। ਉਹ ਮਾਂ ਮਰਿਆ ਤੇ ਕੋਈ ਨਹੀਂ, ਮੈਂ ਨਸੀਬਾਂ ਨੂੰ ਰੋਣਾ, ਤੇ ਪੜਿਆ ਹੁੰਦਾ ਤੇ ਤੈਨੂੰ ਪੜ ਕੇ ਸੁਣਾ ਦਿੰਦਾ। ਮਾਈ ਡਰ ਗਈ ਕਿ ਬਈ ਸਾਡੇ ਕੋਲ ਮਰ ਗਿਆ। ਉਹਨੇ ਆਖਿਆ ਇਹ ਜੀ ਰੋਈ ਜਾਊਗਾ ਕਿ ਮਰ ਗਿਆ। ਉਦੋਂ ਇਹੋ ਪਾੜ ਬੜੇ ਜਿਹੇ ਜਿਹੜਾ ਖਤ ਪਾਉਂਦੇ ਸੀ ਨਾ ਲੋਕੀ, ਹਾਂਜੀ ਉਹਦੇ ਆ ਕਰਕੇ ਇੱਕ ਨੁੱਕਰ ਲਾ ਦਿੰਦੇ ਨੇ, ਅੱਗੇ ਫੜਦਿਆਂ ਸਾਰੀ ਪਤਾ ਲੱਗਣਾ ਇਹ ਫੌਜਗੀ ਦਾ। ਅੱਛਾ 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 ਫੌਜਗੀ ਦਾ ਹੁੰਦਾ ਸੀ ਤੇ ਉਹ ਨੁੱਕਰ ਪਾੜ ਦਿੰਦੇ। ਉਹਦੀ ਨੁੱਕਰ ਪਾੜਦੇ, ਜਿਹੜਾ ਖਤ ਨਹੀਂ ਹੁੰਦਾ ਹਾਂਜੀ 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 ਉਹਦੀ ਨੁੱਕਰ ਇੱਕ ਭੰਨੀ ਹੋਣੀ, ਅਗਲੇ ਨੂੰ ਫੜਨਾ ਸਭ ਪਤਾ ਲੱਗ ਜਾਣਾ। ਉਹ ਇਹਨੇ ਤੇ ਲੱਭਾ, ਉਹ ਜਿਹਦੀ ਨੁੱਕਰ ਪਾਟੀ ਹੁੰਦੀ ਉਹ ਫਿਰ ਹੁਕੂਮਤ ਵੱਲੋਂ ਆਉਂਦਾ ਹੀ ਸਪੀਡ ਨਾਲ ਛੇਤੀ ਆਉਂਦਾ ਹੁਣ ਛੇਤੀ ਨਾਲ ਉਹਨਾਂ ਤੇ ਆਪਣੀ ਮਰਜ਼ੀ ਨਾਲ ਉਹਨੇ ਨਹੀਂ ਡਾਲ ਉਹ ਹੋਣਾ ਛੇਤੀ ਕਰਾ ਦਿੰਦੇ ਉਹ ਫਿਰ ਪੜਿਆ ਬੰਦਾ ਉਹ ਨਹੀਂ। ਦੱਸਦੇ ਨੇ ਨਾਲੇ ਲਾਲ ਪੈਨਸਲ ਨਾਲ ਲਿਖਦੇ ਹੁੰਦੇ ਆ ਜਿਹੜਾ ਫੌਜਗੀ ਦਾ ਖਤ ਬਸ ਲਿਖ ਲੁ ਕੇ ਇਸ ਤਰ੍ਹਾਂ ਲਾਲ ਰੰਗ ਦਾ ਲਿਖਿਆ ਹੁੰਦਾ ਹਾਂ। ਅੱਛਾ ਹੋਰ ਤੇ ਆਪਣੇ ਘਰ ਕਿਵੇਂ ਦੇ ਹੁੰਦੇ ਹਨ ਉਸ ਟਾਈਮ? ਘਾੜ ਪੱਕਾ ਵੀ ਆਇਆ ਸੀ ਕੋਈ ਕਿ ਐਵੇਂ ਗਾਰੇ ਮਿੱਟੀ ਦੇ? ਹੈ ਗਾਰੇ ਮਿੱਟੀ ਦੇ ਹੁੰਦੇ ਕਿ ਪੱਕੇ ਵੀ ਆਇਆ ਸੀ ਉਦੋਂ ਰਿਵਾਜ ਆਇਆ ਸੀ ਪੱਕਿਆਂ ਦਾ? ਸਿੱਖਾਂ ਦੇ ਤੇ ਤੈਨੂੰ ਪਤਾ ਨਾ, ਉਹਨਾਂ ਦੇ ਤੇ ਕੁੜਾ ਚੰਗੇ ਚਬਾਰੇ ਸੀ ਨਾ। ਅੱਛਾ ਜੀ ਉਸ ਤੇ ਟਾਈਮ ਸਾਡੇ ਮਾਤਰਾਂ ਦੇ ਕੱਚੀ ਇੱਟ ਭਰਤ ਕੇ ਨਾ, ਉਹਦੇ ਹੁੰਦੇ ਸੀ ਸਾਰੇ। ਅੱਛਾ ਜੀ ਤੇ ਜਿਹੜੇ ਸਿੱਖ ਸਨ ਉਹ ਅਮੀਰ ਸਨ ਤੁਹਾਡੇ ਪਿੰਡ ਦੇ? ਉਹ ਜਿਹੜੇ ਕੋਈ ਦੋ ਘਰ ਸੀ ਨਾ, ਉਹ ਚੰਗੇ ਪੁੱਜਦੇ ਸੀ। ਕਿਹੜੇ ਕਿਹੜੇ ਭਲਾ ਜਿਹੜੇ ਪੁੱਜਦੇ ਜਿਨ੍ਹਾਂ ਦੇ ਚਬਾਰੇ ਸਨ? ਇੱਕ ਲਾਭ ਸਿੰਘ ਸੀ ਤੇ ਇੱਕ ਦੇ ਨਾਲ ਹਰੇ ਤਾਰਾ ਸਿੰਘ ਸੀ। ਅੱਛਾ ਉਹਨੇ ਬਾਬਾ ਵੇਖਿਆ, ਉਹ ਇਸ ਤਰ੍ਹਾਂ ਨਾਲ ਹੀ ਕੋਈ ਖੂਹੀ ਹੁੰਦੀ ਸੀ, ਉੱਥੇ ਪਾਣੀ ਪੀਂਦੇ ਹੁੰਦੇ ਸਨ ਸਾਰੇ ਸਾਰੇ ਸਿੱਖਾਂ ਨੇ ਵੀ। ਉਹਨਾਂ ਘੜੇ ਨੂੰ ਪਾ ਕੇ ਨਾ ਰੱਸਾ ਵਿੱਚ ਖੜ ਕੇ ਭਰ ਕੇ ਲਿਆਉਣਾ, ਉਹਨਾਂ ਦੇ ਚੀਰੋ ਹੁੰਦੇ ਸੀ। ਅੱਛਾ ਅੱਛਾ ਤੇ ਜਿਹੜੇ ਸਾਡੇ ਜਿਹੜੇ ਨੇ ਮਸ਼ਕ ਨਾ ਬਾਪ ਸਾਡੇ ਪਾਣੀ ਦੇ ਨਾਲ, ਉਹ ਕੋਈ ਸਿਆਣਾ ਵਿੱਚ ਪਿਆ ਨਾ, ਉਹਨੇ ਆਖਿਆ ਓਏ ਸਾਨੂੰ ਝੂਠਾ ਪਾਣੀ ਪਿਆਉਂਦੇ ਆ, ਅੱਛਾ ਇਹਨਾਂ ਨੂੰ ਆਖੋ ਖੂਹੀ ਅੱਡੀ ਕਰ ਲੋ। ਉਹ ਸਾਡੇ ਬਾਪ ਨੂੰ ਆਂਦਾ ਭਾਈ ਇਹ ਸਰਦਾਰ ਹੋਣੀ ਆਂਦੇ ਨੇ ਖੂਹੀ ਅੱਡੀ ਕਰੋ। ਉਹ ਸਾਰੇ ਮੁਸਲਮਾਨ ਇਕੱਠੇ ਹੋਏ, ਕਮੋ ਵੀ ਚੰਗੜ ਵੀ। ਉਹ ਆਖਣ ਲੱਗੇ ਗੱਲ ਆ ਤੇ ਆਹਾਂ ਭੀਸਦੇ ਆਪਣੇ ਕੋਈ ਏਦਾਂ ਪਾਣੀ ਭਰਾਉਣਾ, ਉਹ ਨਾ ਇੱਥੇ ਜਿਹਦੇ ਦੰਦ ਨਾ ਹੋਣੇ ਉਹਨੇ ਪਟਾ ਪਾ ਕੇ ਤੇ ਉਹ ਬੋਕੇ ਨੂੰ ਉਹਦੇ ਨਾਲ ਡਾ ਕੇ ਤੇ ਫਿਰ ਲੁੱਦਣਾ। ਤੇ ਉਹ ਬਾਪ ਸਾਡਾ ਜੇ ਜਵਾਨ ਹੀ ਸੀ, ਇੱਧਰ ਆਇਆ ਸਾਲ ਬਾਅਦ ਫੌਤ ਹੋ ਗਿਆ। ਉਹ ਇੱਥੋਂ ਦੰਦ ਨਾਲ ਫੜ ਕੇ ਨਾ ਉਹ ਰੱਸੇ ਨੂੰ ਇੰਝ ਕਰਕੇ ਲੁੱਦ ਕੇ ਪਾਉਂਦਾ ਹੁੰਦਾ ਸੀ, ਤੇ ਉਹ ਫਿਰ ਲੱਭ ਲਾਉਂਦੀ ਸੀ ਲੱਗ ਸੀ ਨਾ। ਉਹ ਕੁਛ ਸਿਆਣਾ ਉਹਨਾਂ ਛੋੜਾ ਉਹਨੇ ਆਖਿਆ ਤੇ ਝੂਠਾ ਪਾਣੀ ਪਿਆਉਂਦਾ। ਉਹ ਸਾਰੇ ਇਕੱਠੇ ਹੋ ਕੇ ਮੁਸਲਮਾਨ ਆਏ, ਉਹ ਭਾਈ ਹਾਂ ਆਪਣੇ ਭੀਸਦੀ ਕੋਈ ਤਾਂ ਪਾਣੀ ਪਿਆਉਣਾ, ਜੇ ਤੁਹਾਡੀ ਮਰਜ਼ੀ ਹੈ ਤੁਸੀਂ ਆਪਣੀ ਬੱਕਰੀ ਖੂਹੀ ਕੱਢ ਲਓ। ਅੱਛਾ ਅੱਛਾ ਪੂਰੀ ਇੱਕ ਖੂਹੀ ਤੋਂ ਸਾਰੇ ਪਾਣੀ ਜਿੰਨਾ ਸਲੂਕ ਸੀ ਇੱਕ ਜਗ੍ਹਾ ਤੋਂ ਪੀਂਦਾ ਸੀ ਪਾਣੀ ਸਾਰਿਆਂ ਦੇ? ਮੈਂ ਇੱਕ ਖੂਹੀ ਸੀ ਸਾਰੇ ਉੱਥੇ ਪਾਣੀ ਭਰਦੇ ਆ? ਸਾਰੇ ਉੱਥੇ ਇਹ ਪਾਣੀ ਤੁਹਾਡੇ ਅੱਬੇ ਨਹੀਂ ਭਰਦੇ ਹੁੰਦੇ? ਆਹੋ ਸਾਡੇ ਵਡੇਰੇ ਉਹੀ ਪਾ ਬਾਬੇ ਉਹ ਕਾਹਦੇ ਵਿੱਚ ਪਾ ਕੇ ਖੜਦੇ ਆ ਪਾਣੀ? ਕੋਈ ਉਹ ਮਸ਼ਕ ਜਿਹੜੀ ਹੈ ਨਾ ਬੱਕਰੇ ਦੀ ਖਲ ਹੁੰਦੀ ਹੈ ਏਡੀ ਚੰਮ ਦੀ, ਹਾਂ ਉਹ ਜਿਹੜਾ ਬਾਹਰਲਾ ਹਿੱਸਾ ਹੁੰਦਾ ਨਾ ਗੋਸ਼ਤ ਵਾਲਾ, ਉਹ ਬਾਹਰ ਹੁੰਦਾ, ਉਹ ਬਾਲਾਂ ਵਾਲਾ ਅੰਦਰ ਹੁੰਦਾ। ਉਹ ਅੰਦਰ ਉਹ ਤੇ ਤੁਸੀਂ ਪਾਣੀ ਪਾ ਕੇ ਇੱਥੇ ਧੁੱਪੇ ਸਵੇਰ ਤੋਂ ਰੱਖ ਦੋਗੇ ਨਾ। ਅੱਛਾ ਜੀ ਤੇ ਉਹ ਮੈਂ ਇੱਥੇ ਪਾਣੀ ਆ ਲੋਕਾਂ ਨੂੰ ਪਿਆਉਣ ਜਾਂਦਾ ਰਿਹਾ ਨਾ, ਤੇ ਮੈਨੂੰ ਆਂਦੇ ਰਹੇ ਯਾਰ ਪਾਣੀ ਪਿਆ ਜਾ। ਮੈਂ ਹੁਣ ਤੇ ਤੱਤਾ ਹੋ ਗਿਆ ਹੋਣਾ। ਉਹ ਚੱਲ ਇਹੋ ਜਿਹੇ ਪਿਆ ਜਾ। ਉਹ ਬੈਠੇ ਉਹਨਾਂ ਕੋਲ ਗੱਲਾਂ ਕਰਦੇ ਰਹੇ। ਉਹ ਜਿਸ ਵੇਲੇ ਮੈਂ ਵੇਖਿਆ ਤੇ ਉਹ ਬਰਫ਼ ਨਾਲੋਂ ਵੀ ਠੰਡਾ ਉਹਦੇ ਚ, ਜਿਵੇਂ ਬਰਫ਼ ਨਹੀਂ ਪਾਈ ਉਹਦੇ ਨਾਲ ਵੀ ਠੰਡਾ ਖਲ ਦੇ ਵਿੱਚ। ਤੇ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਅੱਜ ਕੱਲ ਪਾਣੀ ਪਿਆ। ਜਦੋਂ ਪਾਣੀ ਘਰਾਂ 'ਚ ਦੇ ਕੇ ਆਉਂਦੇ ਹੋ ਬਾਬਾ ਜੀ, ਉਹ ਸਟੋਰ ਕਿਹਦੇ ਵਿੱਚ ਪਾਣੀ ਰੱਖਦੇ ਹਨ? ਕੋਈ ਬਰਤਨ? ਉਹ ਘੜੇ ਹੁੰਦੇ ਸੀ ਮਿੱਟੀ ਦੇ, ਅੱਛਾ ਅੱਛਾ ਉੱਤੇ ਚਪਣੀਆਂ ਦਿੱਤੀਆਂ ਹੋਣੀਆਂ, ਉਹਨਾਂ ਘੜਿਆਂ 'ਚ ਪਾਣੀ ਪਾਓ ਨਾ। 2 ਟਾਈਮ ਡਿਊਟੀ ਦੇਣੀ, ਜਿਵੇਂ ਦੋਧੀ ਹੁਣ ਨਹੀਂ ਦਿੰਦੇ, ਸਵੇਰੇ ਭਰਨਾ ਫਿਰ ਸ਼ਾਮ ਨੂੰ ਭਰਨਾ। ਅੱਛਾ ਸਵੇਰੇ ਸ਼ਾਮ ਨੂੰ 2 ਕਰੇ ਦਿਆ ਪਾਣੀ। ਬਾਬਾ ਜਿਹੜੇ ਤੁਹਾਡੇ ਪਿੰਡ 'ਚ ਸਿੱਖ ਸਨ, ਹਾਂ, ਉਹਨਾਂ ਦੀ ਜਾਤ ਦਾ ਪਤਾ ਕਿਹੜੀ ਸੀ ਜਾਤ? ਜਿਵੇਂ ਸਾਡੇ ਮੁਸਲਮਾਨਾਂ ਦੀ ਜਾਤਾਂ ਨਾ, ਸਿੱਖਾਂ ਦੀ ਜਾਤਾਂ ਇਹ ਤਾਂ ਨਹੀਂ ਉਹ ਜੋ ਦਾ ਪਤਾ, ਇਹਨਾਂ ਦਾ ਨਾਂ ਯਾਦ ਸੀ, ਜਾਤ ਦਾ ਨਹੀਂ ਪਤਾ ਕਿਹੜੀ ਜਾਤ ਪਤਾ ਨਹੀਂ। ਅੱਛਾ ਅੱਛਾ ਇਹਨਾਂ ਦੀਆਂ ਵੀ ਜਾਤਾਂ ਬੇਭਾੜ ਵਾੜ। ਤੇ ਜਦੋਂ ਈਦ ਹੁੰਦੀ ਸੀ, ਈਦ ਵੱਡੀ ਜਾਂ ਛੋਟੀ, ਈਦ ਕਿੱਥੇ ਪੜਨ ਜਾਂਦੇ ਸੋ? ਈਦ ਉਹ ਮੀਆਂ ਨੇ ਆਉਣਾ ਤੇ ਉੱਥੇ ਪੈਲੀ ਬੰਨੇ ਪੜਾ ਦੇਣੀ, ਜਾਂ ਫਿਰ ਉਹਨੇ ਆਉਣਾ, ਉਹਨੇ ਤਕਬੀਰਾਂ ਕਰਨੀਆਂ। ਅੱਛਾ ਅੱਛਾ ਇਸ ਤਰ੍ਹਾਂ ਦੇ ਸਿਲਸਿਲੇ ਹੀ ਉਧਰ। ਸਹੀ ਹੈ। ਤੇ ਤੁਸੀਂ 8 ਸਾਲ ਦੇ ਹੋ, 10 ਸਾਲ ਦੇ, ਤੇ ਤੂੰ ਕੀ ਜਜਾ ਕਰਨਾ? ਮੈਂ ਵਿਹਲਾ ਬਿਲਕੁਲ, ਜਾਂ ਮਾਲ ਮਗਰ? ਮਾਲ ਮਗਰੀ ਮਾਸਟਰ ਆਖਣਾ ਜਾ ਆਪਣੇ ਵਾਢੀ ਤੁਹਾਡੇ ਵੱਡ ਵਡੇਰੇ ਕਰ ਲੈਣਗੇ, ਤੁਸੀਂ ਪਾਣੀ ਪੌਣੇ ਡੰਗਰਾਂ ਨੂੰ ਡਾ ਲਿਓ। ਉਹ ਫਿਰ ਪਾਣੀ ਪੌਣੇ ਡਾ ਦੇਣਾ। ਅੱਛਾ ਅੱਛਾ ਸਹੀ ਹੈ। ਤੇ ਜਿਹੜੇ ਤੁਸੀਂ ਦੱਸਿਆ 1-2 ਸਿੱਖ ਸਨ ਜਿਹੜੇ ਤਗੜੇ, ਉਹ ਕੀ ਕਰਦੇ? ਕੰਮਕਾਰ ਕੀ ਸੀ ਉਹਨਾਂ ਦਾ? ਜ਼ਿਮੀਂਦਾਰ? ਆਹੋ ਜੀ ਜ਼ਿਮੀਂਦਾਰ ਉਹਨਾਂ ਦਾ ਤਾਂ ਪੁੱਛਦੀ ਸੀ ਨਾ, ਉਹਨਾਂ ਦੀ ਪੈਲੀ ਤੇ ਇੱਥੋਂ ਮੈਂ ਲੈ ਕੇ ਵਾਹਣੀ ਹੈ, ਤਾਂ ਵੀ ਉਹਦੀ ਵਾਹਣੀ ਹੈ। ਅੱਛਾ, ਯਾਨੀ ਤੁਸੀਂ ਕਹਿੰਦੇ ਹੋ ਕਿ ਮੁਸਲਮਾਨ ਜਿਹੜੇ ਮਜ਼ਾਰੇ ਸਨ ਉਹਨਾਂ ਦੇ, ਪੈਲੀ ਉਹਨਾਂ ਕੋਲ ਲੈ ਲੈਂਦੇ ਠੇਕੇ ਜਾਂ ਹਿੱਸੇ? ਠੇਕੇ ਹਿੱਸੇ ਲੈ ਕੇ। ਉਹ ਤੋਂ ਮੇਰਾ ਖਿਆਲ ਹੈ
ਠੇਕੇ ਦੇ ਇਲਾਵਾ ਚੱਲਦੇ ਨਹੀਂ ਹੁੰਦੇ ਹਿੱਸੇ ਹੀ ਹੋਣੇ। ਉਹ ਫਿਰ ਦਾਣੇ ਜਿਹੜੇ ਹੋਣੇ ਉਹਨਾਂ ਸਿੱਖ ਆਪਣੇ ਲੈ ਜਾਣੇ ਤੇ ਬਸ। ਅੱਛਾ, ਸਿੱਖਾਂ ਦੀ ਮੁਸਲਮਾਨਾਂ ਦੀ ਹਾਂ ਜਿੰਨੇ ਵੀ ਤੁਸੀਂ ਮੁਸਲਮਾਨ ਸੋ ਜਿਹੜੇ ਵੀ ਹਾਂ ਕੌਮ ਲਾ ਲਓ ਆਪਣਾ ਹਾਂ ਜ਼ਾਤ ਦੇ ਹੋਣ, ਜਿਹੜੇ ਵੀ ਜ਼ਾਤ ਦੇ ਹੋਣ ਮੁਸਲਮਾਨ ਤੇ ਸਿੱਖ ਸਨ ਜਾਂ ਇੱਕ ਦੋ ਘਰ ਤੁਸੀਂ ਦੱਸਿਆ ਖੱਤਰੀਆਂ ਦਾ ਆਪਸ ਵਿੱਚ ਲੜਾਈ ਲੜੂਈ ਤੇ ਨਹੀਂ ਸੀ ਹੁੰਦੀ ਸਹੀ ਰਹਿੰਦੇ ਹੁੰਦੇ ਹਾਂ। ਕੋਈ ਨਹੀਂ ਉਹਦੇ ਲੜਾਈ ਫਸਾਦ ਦਾ ਪਤਾ ਹੀ ਨਹੀਂ ਰਹਿੰਦਾ ਉਹਨਾਂ ਨੂੰ। 47 ਤੋਂ ਪਹਿਲੇ ਹਾਂ ਮਤਲਬ ਸਹੀ ਪਿਆਰ ਨਾਲ ਉਦੋਂ ਅਸੀਂ ਛੋਟੇ ਛੋਟੇ ਹੁੰਦੇ ਹਾਂ ਇਧਰੋਂ ਹਨੇਰੀ ਚੜ੍ਹਦੀ ਹੁੰਦੀ ਸੀ ਅੱਛਾ ਕੁਤਬ ਤੋਂ ਤੇ ਲੈਂਦੇ ਲੋ ਅੱਛਾ ਤੇ ਉਹ ਕਿਤੇ ਵੇਖ ਕੇ ਆਖਣਾ ਕਿਤੇ ਖੂਨ ਹੋਇਆ ਵਾ ਤੇ ਕੋਈ ਬੰਦਾ ਮਰਿਆ ਤੇ ਵੱਡ ਵਡੇਰਿਆ ਆਖਣਾ ਲਾਲ ਹਨੇਰੀ ਚੜ੍ਹਨੇ ਸੁਰਖ ਇਧਰੋਂ ਨੁੱਕਰ ਚੋਂ ਅੱਛਾ ਤੇ ਆਖਣਾ ਕੋਈ ਖੂਨ ਹੋਇਆ ਤਾਂ ਉਦੋਂ ਮੁੜ ਕੇ 100 ਸਾਲ ਤੇ ਅੰਗਰੇਜ਼ ਕਰਕੇ ਗਿਆ ਰਾਜ ਇੱਥੇ ਆ ਛੇਤੀ ਗਿਆ ਹਿੰਦ ਪਾਕਿਸਤਾਨ ਬਣਨ ਤੋਂ ਨਾ ਪਹਿਲਾਂ ਥੋੜਾ ਹਾਂਜੀ ਉਹਨੇ ਇਹ ਕਾਨੂੰਨ ਰੱਖਿਆ ਸੀ ਕਿ ਜੇ ਬੰਦੇ ਨੇ ਬੰਦਾ ਮਾਰਿਆ ਨਾ ਉਹਨੂੰ 50-60 ਸਾਲ ਰੱਖ ਕੇ ਨਾ ਜੇਲ੍ਹ 'ਚ ਫਿਰ ਉਹਨੂੰ ਫਾਂਸੀ ਚਾੜ ਕੇ ਕਲਾਉਂਦਾ ਹੈ ਮਾਰ ਕੇ ਕਲਾਉਂਦੇ ਹੁੰਦੇ। ਉਦੋਂ ਕੋਈ ਸੁਣੀਦਾ ਨਹੀਂ ਕਿਤੇ ਕਿਤੇ ਕਤਲ ਹੋਇਆ ਵੀ ਕਿਤੇ ਕਤਲ ਹੋਇਆ ਤੇ ਉਦੋਂ ਕਦੋਂ ਹੋਣਾ ਫਿਰ ਜਦੋਂ ਮਾਰ ਕੇ ਕਲਾਉਣਾ ਤੇ ਸਹੀ ਤੇ ਉਹ ਫਿਰ ਜਿਵੇਂ ਪਿੰਡੋਂ ਆਏ ਆ। ਅੱਛਾ ਬਾਬਾ ਜੀ ਜਿਵੇਂ ਹੁਣ ਤੇ ਰਿਵਾਜ ਨਹੀਂ ਹੈਗਾ ਹਾਂ ਜਿਵੇਂ ਆ ਤੁਹਾਡਾ ਡੇਰਾ ਜਿੱਥੇ ਹੁਣ ਅਸੀਂ ਬੈਠੇ ਆ ਹੁੱਕਾ ਪਾਇਆ ਤੁਸੀਂ 3-4 ਭਰਾ ਬੈਠੇ ਹੋਏ ਹਾਂ ਇੰਜ ਆਪਣੇ ਵਡੇਰੇ ਬਹਿੰਦੇ ਆ ਕੋਈ ਤਕੀਆ ਕੋਈ ਐਸਾ ਬੋਰਡ ਦਾ ਪਿੰਡ ਹੋਵੇ ਲੱਗਾ ਕੋਈ ਐਸਾ ਜਿੱਥੇ ਬਹਿੰਦੇ ਹੋਣ ਹੋਇਆ ਸੀ ਪਿੰਡ ਚ ਆਪਣੇ ਇੱਕ ਬੜਾ ਵੱਡਾ ਹਰਾ ਨਾ ਬਾਗ ਸੀ ਸਾਡੇ ਅੱਛਾ ਅੱਬਾ ਦਾ ਉੱਥੇ ਲੋਕਾਂ ਮੰਜੀਆਂ ਲੈ ਜਾਣੀਆਂ ਅੱਛਾ ਅੱਛਾ ਉੱਥੇ ਛਾਵੇਂ ਬਹਿਣਾ ਉੱਤੋਂ ਅੰਬ ਡਿੱਗਣੇ ਆ ਪੱਕ ਕੇ ਫੇਰ ਵਪਾਰੀ ਨੇ ਖਰੀਦਣੇ ਆ ਤੇ ਉਹ ਉੱਥੇ ਡਿੱਗਾ ਹੈ ਉੱਥੇ ਡਿੱਗਾ ਤੂੰ ਫੜ ਕੇ ਇੱਥੇ ਮੰਜੀ ਡਾਈ ਫੜ ਕੇ ਚੂਗਲਾ ਤੇ ਬਸ ਕੋਈ ਨਾ ਉੱਥੇ ਆਉਂਦੇ ਹੁੰਦੇ ਸੀ ਜਿਸ ਵੇਲੇ ਮਿਸਾਲ ਪੱਕ ਕੇ ਉੱਤੋਂ ਡਿੱਗਣ ਲੱਗਣੇ ਨਾ ਉਦੋਂ ਵਪਾਰੀਆਂ ਮੁੱਲ ਲੈਣੇ ਜਿਹਨੂੰ ਕਹਿੰਦੇ ਟੱਪ ਗਏ ਦੰਬ ਟੱਪ ਗਿਆ ਤੇ ਹੁਣ ਤਾਂ ਨਹੀਂ ਅੰਬੀਆਂ ਲੱਗਦੇ ਤੇ ਲੋਕ ਬਾਹਰ ਜਾਂਦੇ ਉਹ ਤਾਂ ਹਨੇਰੀ ਆਉਣੀ ਆ ਭੱਜ ਜਾਣਾ ਹਨੇਰੇ ਹੀ ਆ ਝੋਲੇ ਭਰ ਲਿਆਉਣੇ ਆੜੇ ਆੜੇ ਮੋਟੇ ਅੰਬ ਹੋਣੇ ਉਹ ਤੂੜੀ ਚ ਇੱਧਰ ਵੀ ਦਿੱਤੇ ਹੋਣੇ ਇੱਧਰ ਵੀ ਦਿੱਤੇ ਹੋਣੇ ਤੂੜੀ ਚ ਕੱਤ ਦੇਣੇ ਉਹਦੇ ਪੱਕ ਜਾਂਦੇ ਸੀ ਤੇ ਅੱਛਾ ਅੱਛਾ ਤੂੜੀ ਚ ਗਰਮ ਨਾ ਉਹ ਕਈਆਂ ਥਾਵਾਂ ਤੇ ਪਤਾ ਹੀ ਨਾ ਹੋਣਾ ਕਿ ਕਿੱਥੇ ਰੱਖਿਆ ਕਰੇ ਉਹ ਗਲੇ ਜਦੋਂ ਮਾਲ ਨੂੰ ਪਾਣਾ ਉਦੋਂ ਨਿਕਲਣਾ ਆਹ ਨਿਕਲ ਅੱਛਾ ਅੱਛਾ ਉਹ ਮੈਂ ਵੀ ਜਾਂਦਾ ਰਿਹਾ ਨਾ ਤੇ ਉਹ ਕਮਾਦ ਖਲੋਤੇ ਰਹਿੰਦੇ ਸੀ ਉਹ ਮੈਂ ਲੋਕਾਂ ਨੂੰ ਪਾਣੀ ਪਿਆਉਣ ਜਾਣਾ ਜਿੱਥੇ ਮੇਰਣਾ ਪੀੜਦੇ ਹੋਣੇ ਨਾ ਤੇ ਮੈਂ ਆਖਣਾ ਪਾਣੀ ਪੀ ਲਓ ਉਹ ਭਾਈ ਅਸੀਂ ਤੇ ਆ ਮੇਰਣਾ ਜੋ ਆ ਸਾਡੇ ਕੋਲ ਤੇ ਕੋਈ ਨਹੀਂ ਕਣਕ ਵਾਲਿਆਂ ਨੂੰ ਪਿਆ ਮੈਂ ਕਿਹਾ ਮੈਂ ਸਾਰਿਆਂ ਨੂੰ ਪਿਆਉਣਾ ਉਹ ਲੋ ਜੀ ਕਰਦਿਆ ਕਤਰ ਜਾਣਾ ਉਹ ਆ ਗੰਨੇ ਆ ਸਾਡੇ ਕੋਲ ਗੋੜੀ ਉਹ ਗੋੜੂ ਕਿੱਥੇ ਵੀ ਪਾਉਣਾ ਉਹ ਗੰਨੇ ਫੜ ਕੇ ਨਾ ਇੰਨੇ ਥੱਬਾ ਕ ਤੇ ਲੈ ਜਾਣੇ ਉਹ ਜਿੱਥੇ ਕਣਕ ਹੋਣੀ ਉਹਦੇ ਵਿੱਚ ਰੱਖ ਕੇ ਬੰਨ ਕੇ ਲਾਈ ਆਉਣਾ ਇੱਧਰ ਉਧਰ 4 ਸਵੇਰੇ ਲਾਉਣੇ ਫਿਰ ਵਿਹਲੇ ਹੋ ਕੇ ਲਿਆਉਣੇ ਉਹ ਵਿੱਚੋਂ ਸੁੱਕੇ ਨਿਕਲਣੇ ਮੁੜ ਕੇ ਗੰਨੇ ਸੁੱਕੇ ਹੀ ਨਿਕਲਣੇ ਪਈ ਹੀ ਰਹਿਣੇ ਉਹ ਸੁੱਕ ਜਾਣੇ ਅੱਛਾ ਬਾਬਾ ਜੀ ਉਦੋਂ ਜਿਵੇਂ ਹੁਣ ਸ਼ਾਦੀ ਵਿਆਹ ਹੁੰਦੇ ਨੇ ਉਦੋਂ ਸਿੱਖ ਵੀ ਕਰਦੇ ਹੋਣਗੇ ਮੁਸਲਮਾਨ ਵੀ ਕਰਦੇ ਹੋਣਗੇ ਜ਼ਾਹਿਰ ਬਾਤ ਸ਼ਾਦੀ ਹੁੰਦੀ ਹੋਣੀ ਤੇ ਮਾੜਾ ਮੋਟਾ ਮਿਲਣ ਵਰਤਨ ਕਾ ਨਿਉਂਦਰਾ ਭਾਜੀ ਸਿੱਖਾਂ ਦਾ ਮੁਸਲਮਾਨਾਂ ਜਿਵੇਂ ਸਾਈਆਂ ਨਾਲ ਹੋਣਾ ਹੈਗਾ ਹੈ ਸੀ ਮਾੜਾ ਮੋਟਾ ਸੁੱਕੀ ਰੋਟੀ ਦਿੰਦੇ ਹੋਣੀ ਜਾਂ ਕਿਸ ਤਰ੍ਹਾਂ ਦਾ ਮਤਲਬ ਮੇਲ ਵਰਤਨ ਹੈ ਕਈਆਂ ਨਾਲ ਮੇਰਾ ਖਿਆਲ ਹੈ ਕਿਸੇ ਦਾ ਜਿਵੇਂ ਹੋਣਿਆਗਾ ਉਹਦੇ ਨਾਲ ਮੇਲ ਪਤਾ ਉਹਦੇ ਨਾਲ ਕਰ ਲੈਂਦੇ ਸੀਗੇ ਉਹਨੇ ਤਾਂ ਆ ਲੋਹੜੀ ਆਉਣੀ ਤੇ ਆਹ ਉਹਦੇ ਵਿੱਚ ਜਾਣਾ ਨਾ ਮੰਗਣ ਅੱਛਾ ਉਹ ਤੇ ਮਾਘ ਉਹਨੂੰ ਲੋਹੜੀ ਅੱਛਾ ਉਹਦੇ ਹੁਣ ਰਿਵਾਜ ਹੀ ਗਏ ਨੇ ਕਿ ਆਉਂਦੇ ਰਹੇ ਜਿਹੜੀ ਹੁੰਦੀ ਹੈ ਨਾ ਜੰਤਰੀ ਉਹਦੇ ਤੇ ਅੱਛਾ ਅੱਛਾ ਉਹ ਲੋਹੜੀ ਆਉਣੀ ਉਹ ਮੰਗਣ ਜਾਣਾ ਉਹ ਦੇ ਮਾਈ ਲੋਹੜੀ ਤੇਰੀ ਜੀਵੇ ਜੋੜੀ ਅੱਛਾ ਦੇ ਮਾਈ ਲੋਹੜੀ ਸਾਡੇ ਪਹਿਰਾ ਰੋਡ ਸਾਨੂੰ ਬੀਬੀ ਛੇਤੀ ਛੇਤੀ ਤੋਰ ਉਹ ਇਸ ਤਰ੍ਹਾਂ ਕਰਨਾ ਹੋਗਾ ਵੱਡ ਵਡੇਰੇ ਇੰਜ ਆਵਾਜ਼ ਲਾਣੀ ਤੋਂ ਬੋਲ ਕੇ ਜਾ ਉਹ ਜਿਹੜੇ ਵੱਡ ਵਡੇਰੇ ਹੁੰਦੇ ਨਾ ਸਿੱਖ ਉਹਨੂੰ ਚੰਬੜ ਜਾਣਾ ਫਾਸੇ ਲੋਹੜੀ ਉਹਨੇ ਫਿਰ ਪੈਸੇ ਵੀ ਕੱਢ ਕੇ ਦੇਣ ਅੱਛਾ ਜੀ ਫਿਰ ਉਹਨਾਂ ਪਾਥੀਆਂ ਵੀ ਦੇ ਰਹੀਆਂ ਬੀਬੀ ਪਾਥੀਆਂ ਵੀ ਦੇ ਹਾਂ ਉੱਥੇ ਸੇਕਣੀਆਂ ਉਹ ਦਾਣੇ ਵੀ ਉਹਨਾਂ ਦੇਣੇ ਪੈਸੇ ਵੀ ਦੇਣੇ ਉਹ ਮਾਈ ਇੱਕ ਵਡੇਰੀ ਜੀ ਦਾਣੇ ਉਹਨੂੰ ਦੇ ਦੇਣਾ ਪਾਥੀਆਂ ਵੀ ਦੇ ਦੇਣੀਆਂ ਮਾਂ ਤੋਂ ਬਾਲ ਤੇ ਅਸੀਂ ਉਹ ਇਸ ਤਰ੍ਹਾਂ ਦੇ ਰਿਵਾਜ ਹੁੰਦੇ ਸੀ ਅੱਛਾ ਬਾਬਾ ਜੀ ਜਿਹੜੇ ਤੁਸੀਂ ਦੱਸਿਆ ਲੋਹੜੀ ਮੰਗਣ ਜਾਂਦੇ ਹੋ ਇਹ ਬਿਲਾ ਤਫਰੀਕ ਯਾਨੀ ਸਿੱਖਾਂ ਘਰੋਂ ਮੁਸਲਮਾਨਾਂ ਕੋ ਸਾਰਾ ਕੋ ਮੰਗਦੇ ਹੋ ਨਹੀਂ ਉਹ ਸਿੱਖਾਂ ਕੋਈ ਮੰਗਣੀ ਮੁਸਲਮਾਨਾਂ ਲੋਕਾਂ ਦੀ ਅੱਛਾ ਅੱਛਾ ਫਿਰ ਜਦੋਂ ਇਹ ਲੋਹੜੀ ਆਉਂਦੀ ਹੈ ਨਾ ਹਾਂ ਲੋਹੜੀ ਦੇ ਖੀਰ ਖੜੇ ਭੋਰੀ ਦੀ ਮਾਰ ਖਾਦੀ ਉਹਨਾਂ ਨੇ ਫਿਰ ਆਖਣਾ ਉਥੋਂ ਕਮਾਦ ਵੱਢ ਲਿਓ ਕਮਾਦ ਵੱਢ ਕੇ ਤੇ ਉਹਦੇ ਫਿਰ ਉਹਨਾਂ ਗੰਨੇ ਛਿੱਲ ਕੇ ਲਿਆਉਣੇ ਉਹ ਤੂੰ ਵੀ ਉੱਥੋਂ ਜਾ ਕੇ ਕਮਾ ਦੇ ਤੂੰ ਵੀ ਲਿਆ ਮੁਸਲਮਾਨਾਂ ਨੂੰ ਆਖਣਾ ਸਿੱਖਾਂ ਨੇ ਉਹ ਸਾਰਿਆਂ ਨੇ ਵੱਢ ਕੇ ਲਿਆ ਕੇ ਉਹ ਫਿਰ
ਪਕਾਉਣੀ ਉਹ ਜਿਹੜੀ ਉਹਨੂੰ ਆਖਣਾ ਪੋਹ ਦਿੱਤੀ ਤੇ ਮਾਘ ਖਾਦੀ। ਮੈਂ ਮਹੀਨਾ ਰੱਖ ਛੱਡਦੇ ਆ। ਉਹ ਅੱਜ ਪੋਹ ਦਾ ਦਿਨ ਹੋਣਾ ਤੇ ਮਾਘ ਦੀ ਰਾਤ ਹੋਣੀ ਤੇ ਉਹ ਫਿਰ ਲੋਕਾਂ ਨੇ ਉਹਦੇ ਰਲਵੇਂ ਲੋਕੀ ਵੱਸਦੇ ਸੀਗੇ। ਉਹ ਖਲਕਾ ਵੀ ਵਾਵਾ ਸੀ। ਮੁੜ ਕੇ ਫਿਰ ਪਤਾ ਨਹੀਂ ਕੀ ਹੋਇਆ। ਬਾਬਾ ਦੇ ਕਹਿੰਦੇ ਅੱਜ ਇਹ ਆਂਦਾ ਸੀ ਕਿ ਇੱਧਰੋਂ ਮੁਸਲਮਾਨ ਇੱਧਰ ਆ ਜਾਂਦੇ ਇੱਧਰੋਂ ਸਿੱਖ ਉਹਦੇ ਤੁਰ ਜਾ। ਉਹਨਾਂ ਨੇ ਫਿਰ ਕਤਲਾਮ ਹੀ ਕਰਨੇ ਸ਼ੁਰੂ ਕਰ। ਉਹ ਫਿਰ ਜਦੋਂ ਅਸੀਂ ਪਹਿਲੀ ਗੱਡੀ ਆਏ ਨਾ ਉਹ ਨਹੀਂ ਤੁਸੀਂ ਗੱਡੀ ਦੇ ਅੱਛਾ ਸ਼ੁਰੂ ਤੁਹਾਨੂੰ ਦੱਸੋ ਕਿ ਪਿੰਡੋਂ ਕਿਹੜਾ ਟਾਈਮ ਸੀ, ਦਿਨੇ ਨਿਕਲੇ ਰਾਤ ਨੂੰ ਨਿਕਲੇ, ਥੋੜਾ ਸ਼ੁਰੂ ਰਾਤ ਨਿਕਲੇ ਰੋਜੇ ਸੀ। ਅੱਛਾ ਬਾਪ ਸਾਡਾ ਸੁਣ ਕੇ ਆਇਆ ਜਦੋਂ ਸਾਡੇ ਪਿੰਡ ਵੱਲੋਂ ਇਹ ਗੱਲ ਆ ਵੀ ਇੱਥੇ ਪੈਣਾ ਜਸਾ। ਤੇ ਜਸਾ ਇਹ ਹੁੰਦਾ ਹੈ ਜਿਵੇਂ ਦੁਨੀਆ ਬੇਭਾ ਤਲਵਾਰਾਂ ਟੁਕਵੇ ਨੇਜੇ ਹੁੰਦੇ ਉਹਨਾਂ ਕੋ ਉਹ ਮਾਰਨੇ। ਉਹ ਫਿਰ ਅਸੀਂ ਅੱਧੀ ਰਾਤ ਨਾਲ ਬਾਪ ਸਾਡੇ ਨੇ ਆਣ ਕੇ ਦੱਸਿਆ ਵੀ ਸਵੇਰੇ ਇੱਥੇ ਜਸਾ ਪੈਣਾ ਤੇ ਬਿਲਾ ਕਰ ਲਓ। ਸਾਡੇ ਪਿੰਡ ਸੀ ਰਾਜਪੂਤ ਬਰਾਦਰ। ਅੱਛਾ ਉਹ ਨਾ ਸਾਡੇ ਪਿੰਡ ਨਹੀਂ ਸੀ, ਉਹ ਲਾਂਭੇ ਜਿੱਥੇ ਅਸੀਂ ਗਏ ਸਾਂ ਉੱਥੇ ਉਹਨੇ ਫਿਰ ਬਾਪ ਨੇ ਦੱਸਿਆ। ਉਹਨੇ ਕੋਠੇ ਚੜ੍ਹ ਕੇ ਚੌਕੀਦਾਰ ਨੇ ਐਲਾਨ ਕੀਤਾ ਵੀ ਲੋਕੋ ਨਿਕਲ ਜਾਓ ਸਵੇਰੇ ਜਸਾ ਪਾਣਾ। ਉਹ ਅਸੀਂ ਫਿਰ ਇੱਕ ਮੁਸਲਮਾਨਾਂ ਪਿੰਡ ਸੀ। ਇਹਨਾਂ ਨਾਂ ਵੀ ਨੇ ਪਿੰਡ ਦਾ ਯਾਦ। ਚੜ੍ਹਦੇ ਨੂੰ ਅਸੀਂ ਗਏ ਆ। ਕਿੰਨੇ ਕੁ ਦੂਰ ਸੀ ਚਾਚਾ? ਬਹੁਤ ਬਈ 4 ਕਮੀਲ ਦੀ ਲਾ ਲਓ। ਠੀਕ ਹੈ ਚੜ੍ਹਦੇ ਐਨਾ ਨਾ ਪਾਣੀ ਰੋਜ਼ ਬਾਰਿਸ਼ ਹੁੰਦੀ ਰਹਿੰਦੀ ਸੀ। ਸ਼ਰਬਲ ਕਰ ਸੌਣ ਪਾਤਾ ਤੇ ਵਿੱਚੋਂ ਦੀ ਜਾਣਾ ਤੇ ਉਹ ਫਿਰ ਉੱਥੇ ਗਏ ਬੀਬੀਆਂ ਰੋਣ ਮੇਰਾ ਫਲਾਣਾ ਬੱਚਾ ਹੈ ਨਹੀਂ। ਮੇਰਾ ਉਹ ਫੌਜ ਸੀ ਸਾਡੇ ਨਾਲ। ਉਹਨਾਂ ਆਖਿਆ ਗੱਲ ਆ ਰੌਲੀ ਨਾ ਪਾਓ ਜੇ ਇਧਰੋਂ ਕਿਸੇ ਪਿੰਡ ਨੂੰ ਪਤਾ ਲੱਗ ਗਿਆ ਨਾ ਬੰਬ ਸੁੱਟੇਗਾ ਤੇ ਨੁਕਸਾਨ ਹੀ ਮਰੋਗੇ। ਉਹ ਵੇ ਉਹ ਪਿੰਡ ਗਏ ਨਾ ਤੇ ਉਹ ਵੀ ਭੱਜੇ ਚਲੇ ਆਉਣ। ਇਹਨਾਂ ਫਿਰ ਹੱਥ ਖੜੇ ਕਰਤੇ ਕਿ ਅਸੀਂ ਤਾਂ ਇਸ ਤਰ੍ਹਾਂ ਆਏ। ਅਸੀਂ ਪਿੰਡੋਂ ਕਿਉਂ ਆਏ ਜੇ? ਚਲੋ ਆਖੇ ਪਿੰਡ ਛੱਡ ਕੇ ਆਈਏ। ਉਹ ਪਿਛਾਂ ਮਾਰੀ ਝਾਤੀ ਤੇ ਸਿੱਖਾਂ ਨੇ ਲੁੱਟ ਕੇ ਮਿੱਟੀ ਦੇ ਤੇਲ ਸੁੱਟ ਕੇ ਅੱਗਾਂ ਲਾਈਆਂ। ਤੁਹਾਡੇ ਪਿੰਡ ਨੂੰ ਉਹ ਕਿਸੇ ਪਿੰਡ ਅਸੀਂ ਚਲੇ ਗਏ ਆਪਣੇ ਪਿੰਡ। ਅੱਛਾ ਮੇਥੋਂ ਵੱਡੀ ਸੀ ਤੇ ਉਹਦੇ ਸਦਕਾ ਨਾ ਉਹ ਮੁਸਲਮਾਨਾਂ ਦਾ ਪਿੰਡ ਸੀ। ਅੱਛਾ ਉੱਥੇ ਅੱਗਾਂ ਲੱਗੀਆਂ ਹੋਈਆਂ। ਉੱਥੇ ਅੱਗਾਂ ਉਹ ਫਿਰ ਜੇ ਪਿਛਾਂ ਵੇਖਿਆ ਉੱਥੇ ਜਾ ਕੇ ਇੰਨੇ ਕਮਾਈ ਨੇ ਫਿਰ ਚੌਲ ਤੇ ਰੋਟੀ ਪਕਾਈ ਉਹ ਖਾਧੀ। ਮੁੜ ਕੇ ਗੱਡੀ ਇੱਧਰੋਂ ਗਈ ਲਾਹੌਰ ਵੱਲੋਂ। ਉਹ ਵੇਖ ਕੇ ਨਾ ਤੇ ਆਖਿਆ ਖਿਲਾਰ ਲੈਂਦਾ ਤੇ ਬਚ ਜਾ ਤੇ ਹੁਣ ਕਿੱਥੇ ਬਚਣਾ। ਉਹ ਵੀ ਇਸ਼ਾਰਾ ਕਰਕੇ ਗਿਆ ਕਿ ਦੁਨੀਆ ਬੇਭਾਈ ਹੈ ਸਟੇਸ਼ਨਾਂ ਦੇ ਉੱਤੇ ਤੇ ਮੈਂ ਹੋਰ ਲਿਆਉਣਾ ਡੱਬੇ। ਉਹਨੇ ਫਿਰ ਜੋੜ ਕੇ ਗੁਰਦਾਸਪੁਰ ਵੱਲੋਂ ਨਾ ਚੋਖੇ ਲਿਆਂਦੇ। ਉਹ ਫਿਰ ਉਹ ਲੰਮੀ ਬੜੀ ਕਿਲੇ ਤੋਂ ਵੀ ਦੂਰ ਤਾਈਂ ਉਹ 'ਚ ਦੁਨੀਆ ਵੜ ਗਈ। ਉਹ ਡੱਬੇ ਭੱਜੇ ਸੀ। ਉਹ ਆਖਣ ਅੱਗੇ ਕੱਪੜੇ ਤਾਲ ਲਓ ਜੇ ਕੋਈ ਬੰਬ ਸੁੱਟੇ ਨਾ ਜਾਂ ਡਿੱਗ ਪਏ ਤੇ ਨੁਕਸਾਨ ਨਾ ਹੋਏ। ਵਾਰੀ ਬੁਰੀ ਬੰਦ ਫਿਰ ਉੱਥੋਂ ਗੱਡੀ ਦਾ ਇੰਜਣ ਰੱਖਣਾ ਤੇ ਮਿਸਾਲ ਇੱਥੋਂ ਹੁਣ ਤੁਹਾਨੂੰ ਤਾਂ ਪਤਾ ਹੀ ਹੈ ਨਾ ਅਸੀਂ ਸ਼ੇਖੂਪੁਰੇ ਚੜ੍ਹਨੀ ਹੈ ਤਾਂ ਮਾਛੀ ਕੀ ਜਾਣਾ। ਉੱਥੋਂ ਵੇਖਣਾ ਲਾਈਨ ਵੱਢ ਦਿੰਦੇ ਸੀ ਸਿੱਖ ਤੇ ਗੱਡੀ ਡਿੱਗ ਪਾ। ਉਹਨੇ ਫਿਰ ਵੇਖ ਕੇ ਆਣ ਕੇ ਦੱਸਣਾ ਤੇ ਸਹੀ ਹੈ ਰਸਤਾ। ਫਿਰ ਗੱਡੀ ਜੋੜਨਾ ਫਿਰ ਮਾਛੀ ਕੀ ਛੱਡ ਕੇ ਫਿਰ ਫਰੂਕਾਬਾਦ ਜਾਣਾ। ਫਰੂਕਾਬਾਦ ਤੋਂ ਫਿਰ ਵੇਖ ਕੇ ਛੱਡ ਕੇ ਅਸਲ ਵੇਲੇ ਨਾ ਹੈ ਨਾ ਗਿੱਠ ਕਸੂਰ ਚ ਬਾਹਰ ਸੀ ਜਦੋਂ ਬੈਠੇ ਆ ਤੇ ਮੀਆਂ ਦੀਆਂ ਬਾਂਗਾਂ ਨਾਲ ਸਾਨੂੰ ਲਾਹੌਰ ਲਾਇਆ ਤੇ ਮੁੜ ਕੇ ਫਿਰ ਲਾਹੌਰ ਆ ਗਏ। ਅਸੀਂ ਉੱਥੇ ਰਹੇ। ਜਦੋਂ ਤੁਸੀਂ ਪਿੰਡੋਂ ਸਾਰ ਕੋਲ ਲੈ ਕੇ ਨਿਕਲੇ ਹੋ ਹਾਂ ਪਿੰਡੋਂ ਜਦੋਂ ਤੁਸੀਂ ਨਿਕਲੇ ਹੋ ਹਾਂ ਤੇ ਉਦੋਂ ਥੋੜਾ ਦੱਸੋ ਨਾ ਸਮਾਂ ਕੀ ਸੀ? ਇੱਕ ਘਰ ਛੱਡਣਾ ਬਾਬਾ ਜੀ। ਹੁਣ ਮੈਂ ਦਿਨ ਜਾਂ ਸੋਚਾਂ ਮੈਨੂੰ ਆਪਣੇ ਘਰੋਂ ਨਿਕਲਣਾ ਪਏ, ਮੈਂ ਆਪਣੇ ਬੱਚੇ ਲੈ ਕੇ ਨਿਕਲਾਂ। ਦਿਨ ਬਾਅਦ ਪਤਾ ਝਗੜਾ ਇਹ ਲੋਕਾਂ ਨੂੰ ਇਹੋ ਹੀ ਪਤਾ ਸੀ। ਉਹ ਵੀ 4 ਦਿਨ ਪਾਸੇ ਆਸੇ ਹੋ ਗਏ। ਨਹੀਂ ਤੁਹਾਡੇ ਵੱਡੇ ਮਾਵਾਂ ਸਾਡੀ ਦਾਦੀਆਂ ਉਧਰੋਂ ਨਹੀਂ ਉਹਨੇ ਘਰ ਛੱਡਣਾ ਕਿਥੇ ਛੱਡੇ ਤੋਂ ਰੂਹ ਨਹੀਂ ਕਰਦਾ। ਹਰ ਸ਼ੈ ਭਰਾ ਘਰ ਛੱਡ ਕੇ ਉਹ ਹੈ ਤੇ ਉਹਦੇ ਨਾਲ ਕੀ ਦਿਨ ਬਾਅਦ ਦਾ ਇਹ ਝਗੜਾ ਸੀ ਨਾ। ਉਹ ਇਸ ਵਾਸਤੇ ਉਹ ਵੀ ਛੱਡ ਕੇ ਤੇ ਲੋਕੀ ਆਏ ਵੀ ਅਸੀਂ ਕੋਈ 4 ਦਿਨ ਲਾਂਬੇ ਚਾਂਬੇ ਰਹਿਣਾ ਤੇ ਫਿਰ ਆ ਜਾਣਾ। ਅੱਛਾ ਬਹੁਤ ਨੇ ਇਹ ਸੀ ਕਿ ਅਸੀਂ ਵਾਪਸੀ ਆ ਜਾਣਾ। ਵਾਪਸੀ 2-4 ਦਿਨ ਦਾ ਰੌਲਾ ਤੇ ਸਾਡੇ ਬਾਪ ਨੇ ਨਾ ਉਂਝ ਛਤੀਰੀਆਂ ਪਾ ਕੇ ਨਾ ਉੱਤੇ ਬਿਆਰੀ ਬੂਹੇ ਸੀ। ਅੱਛਾ ਤੇ ਉਹ ਇੱਕ ਬੰਦਾ ਕਤਲ ਹੋ ਗਿਆ ਮਿਸਾਲੇ ਉਹ ਜਿਹਾ ਕੋਲਿਆ। ਉਹ ਸਾਰੇ ਪਿੰਡਾਂ ਨੂੰ ਸੁਣਾ ਦਿੱਤਾ ਇਹਨਾਂ ਆਣ ਕੋ ਵੇਖੋ ਕਿਹਦਾ ਨਹੀਂ। ਉਹ ਜੇ ਵੇਖਿਆ ਨਾ ਸਾਡੇ ਪਿੰਡ ਦੇ ਵੀ ਸਿੱਖ ਗਏ। ਸਾਡਾ ਬਾਪ ਵੀ ਗਿਆ। ਉਹ ਥਾਣੇਦਾਰ ਨੂੰ ਆਂਦਾ ਥਾਣੇਦਾਰ ਸਾਹਿਬ ਇਹ ਸਾਡਾ ਬਿਸ਼ਤੀ ਪਿੰਡੋਂ ਆ ਗਿਆ ਹੈ। ਜੇ ਤੇ ਅੱਜ ਕੱਲ ਆ ਜਾ ਤਾਂ ਠੀਕ ਆ ਨਹੀਂ ਤੇ ਇਹਨੂੰ ਮਕਾਨ ਕੋਈ ਨਹੀਂ ਦੇਣਾ। ਉਹ ਚੁੱਪ ਕਰ ਗਿਆ। ਥਾਣੇਦਾਰ ਸੁਣ ਕੇ ਆਂਦਾ ਜੀ ਮੇਰੀ ਵੀ ਇੱਕ ਅਰਜ਼ ਸੁਣ ਲਓ। ਕੀ ਹੈ ਜੀ ਜੇ ਤੇ ਹੁਣ ਲੱਕੜ ਤੇ ਮੜ ਤੂੰ ਤਰੇਖ ਟਾਲੀ ਉਰਾ ਪਰਾ ਮੈਂ ਕੋਈ ਹੱਕਦਾਰ ਨਹੀਂ। ਤੇ ਜੇ ਬਿਆਰੀ ਬੂਹੇ ਹੋਣ ਬਿਆਰੀ ਬਾਰੀਆਂ ਹੋਣ ਬਿਆਰੀ ਛੱਤ ਹੋਏ ਫਿਰ ਤੇ ਹੁਣੇ ਥਾਣੇਦਾਰ ਨੇ ਆਖਿਆ ਫਿਰ ਤਾਂ ਤੂੰ ਵਾਕਿਆ ਤੇ ਹੁਣ ਬਿਆਰ ਵੇਖਣ ਨੂੰ ਲੱਭਦੀ ਹੈ। ਉਹਦਾ ਹੈ ਬਿਆਰ ਸਾਰੇ ਬਿਆਰ ਮੈਂ ਵੇਖਣ ਨੂੰ ਲੱਭਦੀ ਹੈ। ਅੱਛਾ ਬਾਬਾ ਜੀ ਉਸ ਤੁਹਾਡੇ ਦੌਰ ਦੇ ਵਿੱਚ ਟਾਈਮ ਚੰਗਾ ਸੀ ਜਾਂ ਹੁਣ ਵਾਲਾ ਚੰਗਾ ਸ਼ਰਮੋ ਹਯਾ ਦੇ ਲਿਹਾਜ਼ ਨਾਲ? ਉਹ ਜਿਹੜਾ ਉਹ ਚੰਗਾ ਸੀ ਹੁਣ ਤੇ ਕੋਈ ਨਹੀਂ। ਸਾਡੇ ਇੱਕ ਬਾਜਾ ਸਿੱਖ ਲਾਉਂਦੇ ਹੁੰਦੇ ਸੀ ਐਡੀ ਇੱਕ ਪੇਟੀ ਹੋਣੀ।
ਉਹਨਾਂ ਨੇ ਮਰਜ਼ੀ ਤੇ ਆਣ ਕੇ ਨਾ ਤੋਂ ਬਾਗੇ ਲਿਆ ਕੇ ਲਾਉਣਾ, ਅੱਛਾ ਉਹਨੂੰ ਏਦਾਂ ਕਰਕੇ ਘੁਮਾਈ ਆਉਣਾ, ਘੁਮਾਈ ਆ ਕੇ ਉਹ ਫਿਰ ਉਹਨੂੰ ਛੱਡ ਕੇ ਨਾ ਉਹਦੇ ਉੱਤੇ ਸੂਈ ਰੱਖਣੀ ਤੇ ਉਹ ਫਿਰ ਆਵਾਜ਼ਾਂ ਫਿਰ ਵੱਜਣਾ ਨਾ ਵਿੱਚੋਂ ਤਵੇ ਨੇ ਗਾਉਣੇ ਤੇ ਹਾਂ ਲਿਖ ਕੇ ਥੱਲੇ ਵੇਖਣਾ ਤੇ ਉਹਨਾਂ ਆਖਣਾ ਤੁਹਾਡੇ ਵਰਗੇ ਬੱਚੇ ਵਿੱਚ ਆ ਰੱਖੇ ਨੇ ਤਾਂ ਉਹ ਘੁੰਮਦਾ ਰਹਿੰਦਾ। ਉਦੋਂ ਇਸ ਤਰ੍ਹਾਂ ਤੇ ਸ਼ਰਮ ਜਾਤੀ ਭੈਣ ਦਾ ਕਿਵੇਂ ਦਾ ਸੀ ਉਦੋਂ ਤੇ ਕੋਈ ਨਹੀਂ ਕਦੀ ਸੁਣੀ ਜੀ ਦਾ। ਹਾਂ ਉਧਰ ਇਹ ਨਾ ਹੈਗੇ ਜਿਵੇਂ ਹੁਣ ਸਾਡੀ ਆ ਜਿਹੜੀ ਹੁਣ ਨਵੀਂ ਜਿਹੜੀ ਪੂੰਗੇ ਹਾਂ ਅਗੇ ਸਾਡੇ ਜਿਹੜੇ ਬੱਚੇ ਨੇ ਇਹਦੇ ਬੱਚਿਆਂ ਨੂੰ ਤੁਹਾਡੇ ਵਰਗਿਆਂ ਨੂੰ ਟਿਚਕਰਾਂ ਕਰਦੇ ਅਕਸਰ ਤੁਸੀਂ ਵੇਖਿਆ ਹੋਣਾ। ਕਰਦੇ ਮੈਂ ਇਹ ਤੁਹਾਨੂੰ ਪੁੱਛਣਾ ਕਿ ਉਦੋਂ ਤੇ ਹੁਣ ਦੇ ਹਿਸਾਬ ਨਾਲ ਤੁਸੀਂ ਕਿਵੇਂ ਦੇਖਦੇ ਸ਼ਰਮ ਜਾਂ ਕਿਵੇਂ ਦਾ ਅਸੀਂ ਤੇ ਕੋਈ ਵਡੇਰਾ ਹੁੰਦਾ ਸੀ ਨਾ, ਕਿਉਂਕਿ ਸਾਡੇ ਜਿਹੜੇ ਬੱਚੇ ਵੀ ਬੜੇ ਬੰਦੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਕਿਵੇਂ ਆਪਣੇ ਵੱਡਿਆਂ ਨਾਲ ਰਹਿਣਾ। ਉਹ ਆਹਾਂ ਜਿਸ ਵੇਲੇ ਕੋਈ ਵਡੇਰਾ ਹੋਣਾ ਨਾ ਹਾਂਜੀ ਉਹਨੇ ਆਖਣਾ ਪੁੱਤ ਉਰੇ ਆਈ, ਹੂੰ ਭੱਜ ਕੇ ਜਾ ਕੇ ਉਹਦੇ ਕੋਲ ਜਾਣਾ, ਉਹਨੇ ਸੋਟੀ ਫੜੀ ਹੋਣੀ, ਹੂੰ ਪੁੱਤ ਮੈਂ ਫਲਾਣੇ ਦੇ ਘਰ ਜਾਣਾ, ਹੁਣ ਛੱਡ ਉਹਦੀ ਕੇ ਸੋਟੀ ਫੜ ਕੇ ਘਰ ਛੱਡ ਕੇ ਆਉਣਾ ਤੇ ਪੁੱਤ ਕਿਹਦਾ ਪੋਤਿਆ ਫਲਾਣੇ ਦਾ, ਤੇਰੀ ਅੱਲਾ ਬੜੀ ਬੜੀ ਉਮਰ ਕਰੇ, ਦੁਆਵਾਂ ਲੈਣੀਆਂ ਆ ਦੁਆਵਾਂ ਦੇਣੀਆਂ ਉਹਨਾਂ। ਤੇ ਹੁਣ ਤੇ ਭਾਈ ਜੀ ਨੂੰ ਆਖੀਏ ਨਾ ਉਹ ਫਲਾਣੇ ਦੇ ਘਰ ਛੱਡਾ ਤਾਂ ਤੇਰੀਆਂ ਤਿੜਕੀਆਂ ਜਾ ਤੁਰਿਆ ਜਾ, ਤੇ ਹਾਂਜੀ ਉਦੋਂ ਇਹ ਗੱਲ ਸੀ ਬਹੁਤ ਅਦੀਦਾਂ ਸੀਗੀਆਂ। ਹੂੰ ਬਾਬਾ ਜੀ ਆਣ ਕੇ ਫਿਰ ਜਦੋਂ ਤੁਸੀਂ ਇੱਥੇ ਪਾਕਿਸਤਾਨ ਆ ਗਏ ਸੋ ਹਾਂ ਜਦੋਂ ਤੁਸੀਂ ਪਾਕਿਸਤਾਨ ਪਹੁੰਚ ਗਏ ਹਾਂ ਖੈਰ ਕਿਹਨੇ ਪੁੱਛਿਆ ਆਪਣਾ ਕੋਈ ਜੀ ਕੋ ਰਾਤ ਨਸ਼ੀਤ ਨਹੀਂ ਹੋਇਆ ਕੋਈ ਰਹਿਤ ਨਹੀਂ ਨਹੀਂ ਉਹ ਸਮਾਨ ਤੇ ਸਾਰਾ ਉੱਥੇ ਹੀ ਰਹਿ ਗਿਆ। ਤੁਹਾਡੇ ਘਰ ਦੇ ਤੁਹਾਡੇ ਰਿਸ਼ਤੇਦਾਰਾਂ ਚੋਂ ਮੈਂ ਕੋਈ ਨਹੀਂ ਸਾਡੇ ਚੋਂ ਜਿਹੜੇ ਸੀ ਨੇ ਜੀ ਸਾਰੇ ਉਹ ਆ ਗਏ। ਸਾਨਾ ਨਾਨਾ ਇੱਕ ਸੀ ਉਹ ਤੁਹਾਡੇ ਜਿੱਧਰ ਦਾ ਤੋਂ ਨਾਂ ਲਿਆ ਤਹਿਸੀਲ ਦਾ ਫਤਿਹਗੜ੍ਹ ਹੱਲ ਉਧਰ ਕਰਕੇ ਸੀ ਉਹ ਰਿਹਾ ਤਾਂ ਅਸੀਂ ਵਡੇਰੇ ਆ, ਸਾਨੂੰ ਉਹਨਾਂ ਕੀ ਆਖਣਾ। ਉਹ ਨਮਾਜ਼ ਪੜ੍ਹ ਕੇ ਆਇਆ ਤੇ ਡਿਓੜੀ ਸੀ ਉਹਦੇ ਵਿੱਚ ਨਾ ਆਣ ਕੇ ਲੰਮਾ ਪਿਆ ਤੇ ਉਹ ਖੱਤਰੀਆਂ ਦਾ ਘਰ ਸੀ ਇੱਕ, ਉਹ ਵੇਖਿਆ ਨਾ ਜਜ਼ਾ ਆਉਂਦਾ ਉਹ ਖੱਤਰੀ ਕੋਠੇ ਤੇ ਚੜ ਗਿਆ, ਉਹਨੇ ਇੱਕ ਟੇਮ ਲੈ ਕੇ ਨਾ ਤੇ ਅਗਲੇ ਬੰਨੇ ਵੱਟ ਕੇ ਮਾਰੀ ਤੇ ਇਹ ਮੇਰੇ ਵੱਲ ਵੇਖੇ ਤੇ ਮੈਂ ਇਹਨੂੰ ਆਖਾ ਇੱਧਰ ਆ ਜਾ। ਅੱਛਾ ਉਹ ਉਹਨਾਂ ਨਮਾਜ਼ ਪੜ੍ਹ ਕੇ ਡੇਢ 'ਚ ਲੰਮਾ ਪਿਆ ਹੈ ਤੇ ਉਹ ਟੇਮ ਜਿਹੜੀ ਜਿਹੜਾ ਉਹ ਵੇਖੀ ਉਹ ਜੀ ਡਿੱਗਦੀ ਉਹਨੂੰ ਐ ਫੇਕ ਕੇ ਨਾ ਪੈਰ ਨਾਲ ਜਾ ਕੇ ਉੱਥੇ ਲੰਮਾ ਪੈ ਗਿਆ। ਉਹ ਆਏ ਨੇਗੇ ਉਹਨਾਂ ਨੇ ਹੱਥ ਲਾਤੇ ਪਹਿਲਾਂ ਤਾਂ ਲਾਤੇ ਉਹ ਫਿਰ 5-6 ਉੱਥੇ ਨਾ ਸ਼ਹੀਦ ਕਰਕੇ ਤੇ ਫਿਰ ਜਾਂਦੇ ਰਹੇ। ਸਾਡੇ ਮਾਮੇ ਹੁਣੀ ਉਧਰ ਸੀਗੇ, ਅੱਛਾ ਅੱਛਾ ਉਹ ਫਿਰ ਇਹਨਾਂ ਨੇ ਨਾ ਇੱਕ ਟੋਇਆ ਕੱਢਿਆ, ਉਧਰੋਂ ਵੀ ਡਰ ਆਵੇ ਉਹ ਟੋਇਆ ਕੱਢ ਕੇ ਸਾਰੀਆਂ ਤੁਹਾਡੇ ਨਾਨਕਿਆਂ ਦੀ ਪਿੰਡ ਦੀ ਗੱਲ ਆ ਹੈਂ? ਤੁਹਾਡੇ ਨਾਨਕਿਆਂ ਦੀ ਉਹ ਸਾਡੀ ਫਿਰ ਉਹ ਨਾਨਾ ਸਾਡਾ ਸ਼ਹੀਦ ਹੋਇਆ, ਦੂਜੇ ਵਿੱਚ ਸਾਡੇ ਆ ਗਏ। ਤੁਹਾਡੇ ਨਾਨਾ ਸੀ ਜਿਹਨੂੰ ਹੱਥ ਵੱਡੇ ਤੇ ਆਹੋ ਨਾਨਾ ਸੀ ਸਾਡਾ। ਅੱਛਾ ਅੱਛਾ ਤੁਹਾਡੇ ਘਰ ਦਾ ਆਪਣਾ ਨਾਨਾ ਸੀ ਕਿ ਤੁਹਾਡਾ ਘਰ ਦਾ ਜੀ? ਹਾਂ ਉਹ ਪਹਿਲਾਂ ਇੱਥੇ ਆਣ ਕੇ ਫਿਰ ਤੁਸੀਂ ਆਪਣਾ ਪਿੰਡ ਵੇਖਣ ਨਹੀਂ ਗਏ ਦੁਬਾਰਾ ਕੋਈ? ਤੁਹਾਡਾ ਅੱਬਾ ਗਿਆ ਜਾਂ ਤੁਸੀਂ ਗਏ ਹੋਏ? ਉਹ ਪੈਸੇ ਲੱਗਦੇ ਨਾਲੇ ਉੱਥੇ ਵੇਖਣ ਕੀ ਜਾਣਾ ਹੁਣ। ਬਾਬਾ ਜੀ ਪਤਾ ਕੀ ਹੈ, ਹਾਂ ਉਹ ਜ਼ਾਹਰੀ ਬਾਤ ਹੈ ਉਹ ਘਰ ਵੀ ਢੱਡ ਕੇ ਹਾਂ ਨਵੇਂ ਬਣ ਗਏ, ਉਹ ਜਦੀਦ ਤੋਂ ਜਦੀਦ ਲੋਕੀ ਬਣਾਉਂਦੇ ਨੇ। ਲੇਕਿਨ ਇੱਕ ਨਾ ਹੁੰਦਾ ਹੈ ਕਿ ਜਿਵੇਂ ਤੁਸੀਂ ਤੁਹਾਡੇ ਦਾਦਾ ਪੜਦਾਦਾ ਉੱਥੇ ਕਬਰਾਂ ਹੋਣਗੀਆਂ ਉਹਨਾਂ ਦੀ ਕਿ ਨਹੀਂ ਬਹੁਤ ਹੁੰਦੇ ਨੇ ਉੱਥੇ ਨੱਪੇ ਨਾ, ਉਹ ਉੱਥੇ ਹੀ ਨੇ। ਉਹ ਇੱਕ ਜੰਮਣ ਭਾਵੇਂ ਨਾਲ ਥੋੜਾ ਕੋ ਹੁੰਦਾ ਨਾ ਇਸ਼ਕ ਜਿਹਾ ਕਿ ਉਹ ਮੇਰਾ ਦਿਲ ਕਰਦਾ। ਮੈਂ ਕਹਿੰਦਾ ਕਦੇ ਦਿਲ ਨਹੀਂ ਤੁਹਾਡਾ ਕੀਤਾ ਕਿ ਮੈਂ ਜਾਵਾਂ ਜਾਂ ਉਹ ਮੇਰਾ ਤੇ ਖਿਆਲ ਮੇਰਾ ਕੀਤਾ ਹੋਵੇ ਕਦੀ? ਉਹ ਮੇਰਾ ਖਿਆਲ ਹੈ ਸਫਲਾ ਸਫਾ ਕਰ ਛੜੀਆਂ ਹੁੰਦਾ ਜ਼ਾਹਰੀ ਬਾਤ ਹੈ। ਉੱਥੇ ਫਲ ਵੀ ਨਹੀਂ ਹੋਵੇ। ਚਲੋ ਜੀ ਬਜ਼ੁਰਗੋ ਬੜੀ ਮਿਹਰਬਾਨੀ ਤੁਹਾਡੀ। ਨਾਜ਼ਰੀਨ ਮਿਲਨੇ ਹੋ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਮੈਨੂੰ ਤੇ ਕਰਮ ਸਾਹਿਬ ਦੀ ਇਜਾਜ਼ਤ ਦਿਓ।